ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਬਿੰਦਾ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 10 ਦਸੰਬਰ 2015 25 ਮੱਘਰ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਅੱਜ 10 ਦਸੰਬਰ ਹੈ ਤੇ ਅੱਜ ਦਾ ਦਿਨ ਯੂਨਾਈਟਿਡ ਨੇਸ਼ਨ ਵੱਲੋਂ ਹਿਊਮਨ ਰਾਈਟਸ ਡੇ ਵਜੋਂ ਅੱਜ ਐਲਾਨਿਆ ਗਿਆ ਸੀ। ਅੱਜ ਅਸੀਂ ਇਸ ਮੌਕੇ ਸੰਬੰਧੀ ਦੁਨੀਆ ਭਰ ਵਿੱਚ ਮਨੁੱਖੀ ਹੱਕਾਂ ਲਈ ਜੂਝ ਰਹੇ ਜਾਂ ਸ਼ਹੀਦ ਹੋਏ ਇਨਸਾਨਾਂ ਨੂੰ ਪ੍ਰਣਾਮ ਕਰਦੇ ਹਾਂ। ਤੇ ਡਾਕਟਰ ਸਾਹਿਬ, ਅੱਜ ਦੇ ਮੌਕੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਤੇ ਇਸ ਸੰਬੰਧੀ ਅੱਜ ਰੈਲੀ ਵੀ ਹੋਈ ਹੈ ਤੇ ਉਸ ਵਿੱਚ ਕੀ ਪਾਰਟਿਸਿਪੇਟ ਰਹੀ ਤੁਹਾਡੀ? ਦੇਖੋ, ਸਭ ਤੋਂ ਪਹਿਲਾਂ ਤਾਂ ਜਿਵੇਂ ਤੁਸੀਂ ਕਿਹਾ ਵੀ ਅੱਜ ਤੋਂ ਠੀਕ 67 ਸਾਲ ਪਹਿਲਾਂ 10 ਦਸੰਬਰ 1948 ਨੂੰ ਦੁਨੀਆ ਦੇ 50 ਦੇਸ਼ਾਂ ਦੇ ਨੁਮਾਇੰਦਿਆਂ ਨੇ, ਕਿਉਂਕਿ ਉਦੋਂ ਜੇ ਯੂਨਾਈਟਿਡ ਨੇਸ਼ਨਸ ਦੇ 50 ਮੈਂਬਰ ਹੀ ਬਣੇ ਸੀ, ਬਹੁਤ ਸਾਰੇ ਦੇਸ਼ ਪਿਛਲੇ 66-67 ਸਾਲ ਚ ਬਣੇ ਨੇ। ਇਸ ਵੇਲੇ 194 ਦੇਸ਼ ਇਹਦੇ ਮੈਂਬਰ ਨੇ ਜੀ। ਸੋ ਉਹਨਾਂ ਨੇ ਸੈਨ ਫਰਾਂਸਿਸਕੋ ਇਕੱਠੇ ਹੋ ਕੇ ਇਹ ਚਾਰਟਰ ਆਫ ਹਿਊਮਨ ਰਾਈਟਸ ਜਿਹੜਾ ਹੈ ਇਹ ਮਨਜ਼ੂਰ ਕੀਤਾ ਸੀ। ਬੇਸ਼ੱਕ ਜਦੋਂ ਅਸੀਂ ਸ਼ਬਦ ਮਨੁੱਖ ਦੀ ਗੱਲ ਕਰਦੇ ਹਾਂ ਤੇ ਮਨੁੱਖ ਦੇ ਨਾਲ ਅਸੀਂ ਹੱਕ ਸ਼ਬਦ ਲਾਉਂਦੇ ਹਾਂ ਜੀ। ਬਹੁਤ ਵਾਰ ਮੈਂ ਜਦੋਂ ਦੇਖਦੇ ਹਾਂ ਵੀ ਇਸਲਾਮ ਦੇ ਵਿੱਚ ਹੱਕ ਸ਼ਬਦ ਰੱਬ ਦੇ ਲਈ ਵੀ ਰੱਬ ਦਾ ਸੂਚਕ ਹੈ ਜੀ। ਬੇਸ਼ੱਕ ਅਸੀਂ ਉਹਨੂੰ ਸੀਮਤ ਦਾਇਰਾਕਾਰ ਚ ਦੁਨਿਆਵੀ ਹੱਕਾਂ ਤੱਕ ਦੇਖਦੇ ਹਾਂ, ਪਰ ਮੈਂ ਸਮਝਦਾ ਹਾਂ ਵੀ ਹੱਕ ਦੇ ਨਾਲ ਜੁੜਿਆ ਹੋਇਆ ਅਕਾਲ ਪੁਰਖ ਦਾ ਉਹ ਕਨਸੈਪਟ ਹੈ ਜਿਹਦੇ ਚ ਕਿ ਇਸ ਧਰਤੀ ਦੇ ਉੱਤੇ ਜਿਹੜੀ ਕਿ ਅਕਾਲ ਪੁਰਖ ਦੀ ਸਾਜੀ ਹੋਈ ਧਰਤੀ ਹੈ, ਜਿਸ ਨੂੰ ਕਬੀਰ ਸਾਹਿਬ ਨੇ ਫਰਮਾਇਆ ਕਿ ਕਬੀਰ ਧਰਤੀ ਸਾਧ ਕੀ ਤਸਕਰ ਵੈਸੇ ਗਾਹੇ ਜੀ, ਕਿ ਇਹ ਧਰਤੀ ਸਾਧੂ ਦੀ ਹੈ, ਭਲੇ ਲੋਕਾਂ ਲਈ ਹੈ, ਚੰਗੇ ਲੋਕਾਂ ਲਈ ਹੈ, ਪਰ ਇੱਥੇ ਤਸਕਰ ਚੋਰ ਨੂੰ ਕਹਿੰਦੇ ਨੇ ਕਿ ਇੱਥੇ ਕਈ ਵਾਰ ਜਿਹੜੇ ਹੈ ਉਹ ਚੋਰ ਆ ਕੇ ਇਸ ਦੇ ਉੱਤੇ ਆਪਣਾ ਬੋਲਬਾਲਾ ਕਰਦੇ ਨੇ ਜੀ। ਸੋ ਜੇ ਅਸੀਂ 7-8 ਹਜ਼ਾਰ ਸਾਲ ਦਾ ਮਨੁੱਖੀ ਇਤਿਹਾਸ ਦੇਖੀਏ, ਬੇਸ਼ੱਕ ਮਨੁੱਖੀ ਹੋਂਦ ਦੀ ਥਿਉਰੀ ਕਿਸੇ ਚੀਜ਼ ਨਾਲ ਜੁੜੀ ਹੋਏ, ਉਹ ਥਿਉਰੀ ਆਫ ਐਵੋਲੂਸ਼ਨ ਨਾਲ ਜੁੜੀ ਹੋਏ ਡਾਰਵਨ ਦੇ, ਜਾਂ ਰੱਬ ਦੀ ਸਾਜਨਾ ਸਿੱਧੇ ਤੌਰ ਤੇ ਜਿਵੇਂ ਈਸਾਈਅਤ ਜਾਂ ਇਸਲਾਮ ਜਾਂ ਦੂਸਰੇ ਮਜ਼ਹਬਾਂ ਦਾ ਵਿਸ਼ਵਾਸ ਹੈ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਅਸੀਂ ਦੂਸਰਾ ਬਿਬਲੀਕਲ ਜਾਂ ਜੂਇਸ਼ ਥਾਟ ਨਾਲ ਆਦਮ ਈਵ ਦੀ ਕਹਾਣੀ ਦੇਖਦੇ ਜੀ, ਤੇ ਫਿਰ ਉਸ ਦੇ ਨਾਲ ਇੱਕ ਗੱਲ ਜ਼ਰੂਰ ਜੁੜੀ ਹੋਈ ਹੈ ਕਿ ਵੀ ਜਦੋਂ ਅਸੀਂ ਹੈਵਨ ਦੀ ਗੱਲ ਕਰਦੇ ਹਾਂ, ਸਵਰਗ ਦੀ ਗੱਲ ਕਰਦੇ, ਜਾਂ ਜਿਸ ਨੂੰ ਕ੍ਰਿਸਚੀਅਨਿਟੀ ਦੇ ਵਿੱਚ ਕਿੰਗਡਮ ਆਫ ਹੈਵਨ ਕਹਿੰਦੇ ਨੇ, ਤੇ ਉਸ ਬਾਰੇ ਜੋ ਵੀ ਵਿਸ਼ਵਾਸ ਪਾਏ ਜਾਂਦੇ ਨੇ ਜਾਂ ਜੋ ਬਿਆਨ ਕੀਤੇ ਗਏ ਨੇ, ਉੱਥੇ ਦੁੱਖ ਨਹੀਂ ਹੈ ਉੱਥੇ। ਸੋ ਅਸੀਂ ਉਸ ਨੂੰ ਇੱਕ ਡਿਫਰੈਂਟ ਸਟੇਟ, ਬੇਸ਼ੱਕ ਉਹ ਸਟੇਟ ਆਫ ਮਾਈਂਡ ਇਸ ਧਰਤੀ ਤੇ ਰਹਿੰਦੇ ਆ ਜਿਹਨੂੰ ਅਸੀਂ ਸੱਚਖੰਡ ਕਹਿੰਦੇ ਆ, ਵੀ ਸੱਚ ਦੇ ਖੰਡ ਵਿੱਚ ਕੋਈ ਇਸ ਕਿਸਮ ਦੀ ਪੀੜਾ, ਦਰਦ ਜਾਂ ਹਿਰਖ ਸੋਗ ਨਹੀਂ ਹੈ ਜੀ। ਸੋ ਲੇਕਿਨ ਕੁੱਲ ਮਿਲਾ ਕੇ ਜਦੋਂ ਅਸੀਂ ਇਸ ਧਰਤੀ ਤੇ ਆਏ ਤੇ ਧਰਤੀ ਤੇ ਜ਼ਾਹਰ ਹੈ, ਬੇਸ਼ੱਕ ਇਸ ਨਾਲ ਫਿਰ ਜੁੜੀ ਹੋਈ ਕਹਾਣੀ ਆਦਮ ਤੇ ਈਵ ਦੀ ਹੈ ਕਿ ਰੱਬ ਦੀ ਗੱਲ ਨੂੰ ਨਾ ਮੰਨਣਾ। ਸੋ ਬਹੁਤ ਵਾਰ ਮੈਂ ਸਮਝਦਾ ਵੀ ਬੇਸ਼ੱਕ ਉਹ ਕਹਾਣੀਆਂ ਜੇ ਤੁਸੀਂ ਲਿਟਰਲੀ ਬਿਆਨ ਕਰੋ ਤਾਂ ਉਹਨਾਂ ਦਾ ਮਤਲਬ ਡਿਫਰੈਂਟ ਨਿਕਲਦਾ ਹੈ, ਪਰ ਜੇ ਉਹਦਾ ਤੁਸੀਂ ਤੱਤ ਸਾਰ ਲਓ ਤੇ ਮੈਂ ਸਮਝਦਾ ਵੀ ਇੱਕ ਰੱਬੀ ਵੈਲਿਊਜ਼ ਨੇ ਜੀ, ਹੱਕ ਦੀਆਂ ਵੈਲਿਊਜ਼ ਨੇ। ਰੱਬੀ ਵੈਲਿਊਜ਼ ਦੇ ਵਿੱਚ ਤਾਂ ਕੋਈ ਕਿਸੇ ਦਾ ਹੱਕ ਨਹੀਂ ਖੋਹਦਾ, ਕੋਈ ਕਿਸੇ ਨਾਲ ਈਰਖਾ ਨਹੀਂ ਕਰਦਾ, ਕੋਈ ਕਿਸੇ ਤੇ ਜ਼ਬਰ ਨਹੀਂ ਕਰਦਾ, ਕੋਈ ਕਿਸੇ ਨੂੰ ਰਿੰਝਾਉਂਦਾ ਨਹੀਂ। ਜਿਵੇਂ ਗੁਰੂ ਸਾਹਿਬਾਨ ਨੇ ਫਰਮਾਇਆ, ਪੰਜਵੇਂ ਪਾਤਸ਼ਾਹ ਨੇ ਜਦੋਂ ਉਹਨਾਂ ਨੇ ਇੱਕ ਆਦਰਸ਼ ਸਮਾਜ ਦੀ ਗੱਲ ਕੀਤੀ ਤੇ ਸਤਿਗੁਰੂ ਨੇ ਫਰਮਾਇਆ ਕਿ ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨ ਕਿਸੇ ਰਿੰਝਾਣ ਦਾ, ਸਭੇ ਸੁਖਾਲੀ ਸਭ ਸੁਖਾਲੀ ਉਠਿਆ, ਹੁਣ ਹੋਆ ਹਲੇਮੀ ਰਾਜ ਜਿਉ ਜੀ। ਇਹ ਹੋਆ ਹਲੇਮ ਨਟ ਹੁਣ ਨਹੀਂ, ਇਹ ਹੋਆ ਹਲੇਮੀ ਰਾਜ ਜਿਉ, ਕਿ ਨਿਰੰਕਾਰ ਦੀ, ਉਸ ਸਿਰਜਣਹਾਰ ਦੀ ਇਹ ਆਗਿਆ ਹੈ, ਉਸ ਦਾ ਹੁਕਮ ਹੈ ਕਿ ਐਸਾ ਸਿਸਟਮ, ਐਸੀ ਧਰਤੀ ਦੇ ਉੱਤੇ ਇਸ ਕਿਸਮ ਦਾ ਨਿਜ਼ਾਮ ਜਿੱਥੇ ਕੋਈ ਕਿਸੇ ਨੂੰ ਰਿੰਝਾਏ ਨਾ, ਰਿੰਝਾਣਾ ਨੰਗ ਹੈ ਉਹਦੇ ਚ ਲਿਖਿਆ ਹੋਇਆ ਗੁਰਬਾਣੀ ਦੇ ਸ਼ਬਦ ਜੀ, ਕੋਈ ਤੰਗ ਨਾ ਕਰੇ, ਸਾਰੇ ਸੁਖੀ ਵਸਣ, ਇਹ ਹਲੇਮੀ ਰਾਜ ਹੈ। ਔਰ ਉਸ ਤੋਂ ਪਹਿਲਾਂ ਅਸੀਂ ਭਗਤ ਰਵਿਦਾਸ ਜੀ ਦਾ ਸ਼ਬਦ ਜਦੋਂ ਗੁਰੂ ਗ੍ਰੰਥ ਸਾਹਿਬ ਚ ਪੜ੍ਹਦੇ ਹਾਂ, ਬੇਗਮਪੁਰਾ ਸ਼ਹਿਰ ਕੋ ਨਾਓ
दुख अंदो नहीं तह ठाओ। और ये जड़ा पार्ट भी है कि जे वो निज़ाम वो सिस्टम जिथे गम नहीं है जी बेगमपुर है जी, और इस धरती नूं जे असी बेगमपुरा बनाने ते फिर जाहिर है कि रब्बी वैल्यूज हक दियां वैल्यूज इत्थे खलो होणगियां एस्टैबलिश होणगियां फिर ही जिहड़ा ये बेगमपुरा बन सकदा है जां हलेमी राज बन सकदा है। पर जिहड़ी मनुख दे अंदर एक बिल्ट इन प्रवृत्ति है, बिल्ट इन मैं इसलिए कहा कि जदों पातशाह ये फरमांदे ने कि भी इन्हां जीवां दे हथ कुछ नहीं है, जित जित लाए तित लगे हर नाथ, नानक इन कै कछू ना हाथ। जी हुण ਇਹ ਉਹ ਬਿਲਟ ਇਨ ਹੈ ਕਿ ਜਿਹਦੇ ਚ ਜੇ ਰੱਬੀ ਤੱਤ ਇਸ ਰੂਹ ਚ ਹੈ, ਹੱਕ ਚੋਂ ਆਇਆ, ਰੱਬ ਦੇ ਇਮੇਜ ਚ ਬਣਿਆ, ਰੱਬ ਨੇ ਬਣਾਇਆ, ਰੱਬ ਦੀ ਸਭ ਤੋਂ ਉੱਤਮ ਕ੍ਰੀਏਸ਼ਨ ਹੈ, ਤੇ ਫਿਰ ਉਹਦੇ ਨਾਲ ਜਿਹੜਾ ਸਾਡਾ ਉਹ ਜਿਸ ਨੂੰ ਅਸੀਂ ਬੀਸਟਲੀ ਕਰੈਕਟਰ ਕਹਿੰਦੇ ਹਾਂ, ਪਸ਼ੂ, ਜਦੋਂ ਗੁਰੂ ਸਾਹਿਬ ਇਹ ਸਾਨੂੰ ਦਿੰਦੇ ਨੇ, ਉਹ ਹਿਲਾਉਂਦੇ ਨੇ ਕਹਿ ਕੇ ਬਾਰ-ਬਾਰ टकोर के करतूत पशु की मानस जात लोक पचारा करे दिन रात। कि भी तेरी जात या तेरी होंद या तेरी एग्जिस्टेंस तो ह्यूमन बीइंग दी सी, पर करतूतां तेरियां पशुआं वालियां ने। और हालां मैं समझदा हां भी जिस तरीके नाल 6-7 हज़ार साल दे मनुखी इतिहास च वो कबीलियां दी जिंदगी होए, जां जे असीं बहुत लंबे चौड़े वेरवे च ना भी जाइए, पिछलियां 2-3 सदियां दे विच लुट कसुट का तरीका बदलता है जी। किते डायरैक्ट कब्जे हुंदे सी, फौजां लैके चढ़ पैंदा सी। 2500 साल पहला सिकंदर निकलिया, ग्रीस चो दुनिया फतेह करनी है। फिर दुनिया दे विच आ जिन्ने रजीम, जिन्नियां डायनेस्टीज, जिन्नियां बादशाहियां, जिन्ने सिस्टम कायम होए वो इस हवस दे थल्ले ही सी कि तुसीं ज्यादा इलाका फतह कर लो, ज्यादा तुहाडी फौज होए, ज्यादा तुहाडा। हालां गुरु साहब दी जे असीं देखीए मुड़ मुड़ के ਤੇ ਉਹ ਤਾਂ ਸਾਨੂੰ ਇਹੀ ਯਾਦ ਕਰਵਾਉਂਦੇ ਨੇ ਜਦੋਂ ਅਸੀਂ 10ਵੇਂ ਪਾਤਸ਼ਾਹ ਦੀ ਬਾਣੀ ਪੜ੍ਹਦੇ ਹਾਂ, ਔਰ ਉਸ ਦਾ ਇਹ ਅਸੀਂ ਪੜ੍ਹਦੇ ਹਾਂ ਕਿ ਭਾਈ ਉਹ ਰਾਜੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ, ਇਤੇ ਪਏ ਤੋਂ ਕਹਾਂ ਪਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਜੀ ਕਿ ਇੰਨੇ ਪਾਵਰਫੁਲ ਮਾਈਟੀ ਬਾਦਸ਼ਾਹ ਜਿਨ੍ਹਾਂ ਦੀ ਇੰਨੀ ਰਿਆਇਆ ਸੀ, ਇੰਨੀ ਪਰਜਾ ਸੀ ਉਹਨਾਂ ਦੇ ਅੱਗੇ ਸਿਰ ਨਵਾਉਣ ਵਾਲੀ ਕਿ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। पर वो सारे किथे गए इस दुनिया तो अल्टीमेटली नंगे पैर, नंगे बदन, नंगे मुंह। और सिकंदर बारे भी ये कहा जाता है कि भी मर गया यंग उम्र दे विच ही, अद्धी दुनिया फतेह कर ली सी उन्हें ते मरण तो पहला उहदी जिहड़ी है आखिरी इच्छा हुई तो उन्हें कहा जी इस तरह करना कि जदों मैनू दफनाण लई लिजाओगे, क्योंकि ग्रीक्स दे विच भी जिहड़ा दफनाना ही सी, ਤੇ ਫਿਰ ਉਸ ਕਫਨ ਤੋਂ ਮੇਰੇ ਹੱਥ ਬਾਹਰ ਕੱਢ ਦੇਣਾ ਤਾਂ ਕਿ ਦੁਨੀਆ ਨੂੰ ਇਹ ਪਤਾ ਲੱਗੇ ਕਿ ਦੁਨੀਆ ਫਤਿਹ ਕਰਨ ਦੀ ਚਾਹਨਾ ਵਾਲਾ ਔਰ ਅੱਧੀ ਦੁਨੀਆ ਫਤਿਹ ਕਰਨ ਵਾਲਾ ਸਿਕੰਦਰ ਜੀ ਦੁਨੀਆ ਤੋਂ ਖਾਲੀ ਹੱਥ ਜਾ ਰਿਹਾ। ਲੇਕਿਨ ਇਸ ਸਭ ਦੇ ਬਾਵਜੂਦ ਮਨੁੱਖੀ ਵਿਰਤੀ 'ਚ ਤਾਂ ਫਰਕ ਨਹੀਂ ਪਿਆ ਹੈ। ਸਿਸਟਮ ਬਦਲਦੇ ਨੇ, ਕੋਈ ਹੋਰ ਸਿਸਟਮ ਆ ਜਾਂਦਾ ਹੈ। ਇੱਕ ਦੂਜੇ ਦੇ ਹੱਕ ਖੋਣ ਦੇ ਲਈ ਅਸੀਂ ਹਮੇਸ਼ਾ ਨਿੱਜੀ ਜੀਵਨ 'ਚ ਵੀ, ਕੌਮਾਂ ਦੀ ਜ਼ਿੰਦਗੀ 'ਚ ਵੀ, ਨੇਸ਼ਨਸ ਦੀ ਜ਼ਿੰਦਗੀ 'ਚ ਵੀ ਔਰ ਕੁੱਲ ਖੋਆ ਮਾਈ ਜਿਹੜੀ ਹੈ ਉਹ ਹਿੱਸਾ ਰਿਹਾ। ਸੋ ਮੈਂ ਸਮਝਦਾ ਵੀ ਇਸ ਕਿਸਮ ਦੀ ਰੁਚੀਆਂ 'ਚੋਂ ਹੀ ਜਿੱਥੇ ਤਬਾਹੀਆਂ ਪਿਛਲੇ ਸਮਿਆਂ ਦੇ ਵਿੱਚ ਹੋਈਆਂ, ਸਦੀਆਂ 'ਚ ਹੋਈਆਂ, 20ਵੀਂ ਸਦੀ 'ਚ ਬਹੁਤ ਵੱਡੀ ਤਬਾਹੀ ਦੂਸਰੇ ਸੰਸਾਰ ਯੁੱਧ 'ਚ ਹੋਈ 1939 ਤੋਂ 1945 ਤੱਕ। ਕਰੋੜਾਂ ਲੋਕ ਮਰੇ, ਲੱਖਾਂ ਨਹੀਂ ਕਰੋੜਾਂ। ਰਸ਼ੀਅਨ ਹੋਣ, ਅਮਰੀਕਨ ਹੋਣ, ਲੱਖ ਤੋਂ ਜ਼ਿਆਦਾ ਤੇ ਭਾਰਤੀ ਫੌਜੀ ਮਰੇ ਜਿਹੜੇ ਕਿ ਹਾਲਾਂ ਉਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਸੀ। ਜੰਗ ਨਾਲੇ ਯੂਰਪ ਵਾਲਿਆਂ ਨੇ ਕੀਤੀਆਂ, ਪਰ ਉਹ ਮਰਸਨਰੀ ਸੀ, ਉਹਨਾਂ ਜਿੱਥੇ ਮਰਜ਼ੀ ਲਿਜਾ ਕੇ ਲੈ ਗਏ। ਔਰ ਜਦੋਂ ਤੁਸੀਂ ਉਹਨਾਂ ਦੇ ਅਜੇ ਕੁਛ ਉਹਨਾਂ ਦੀਆਂ ਚਿੱਠੀਆਂ ਔਰ ਸਿੱਖ ਫੌਜੀਆਂ ਦੀਆਂ ਉਹਨਾਂ ਦੇ ਮਿਊਜ਼ੀਅਮਸ ਜਾਂ ਪਿੱਛੇ ਉਹਨਾਂ ਦੀ ਯਾਦ ਸੀ ਫਸਟ ਵਰਲਡ ਵਾਰ ਵਾਲੇ 100 ਸਾਲਾ ਗੁਜ਼ਰਿਆ 2015 14-15 ਦੇ ਹਵਾਲੇ ਨਾਲ, ਤੇ ਉਹ ਤੁਸੀਂ ਦੇਖਦੇ ਹੋ ਪਤਾ ਹੀ ਨਹੀਂ ਸੀ ਕਿਸ ਰਜੀਮ 'ਚ। ਔਰ ਜਿਹੜੇ ਕੁਛ ਆ ਵੀ ਗਏ ਵਾਪਸ, ਉਹਨਾਂ ਦੀਆਂ ਰਾਤਾਂ ਵੀ ਜਾਗਦਿਆਂ ਨਿਕਲਦੀਆਂ ਸੀ। ਉਹਨਾਂ ਨੂੰ ਇਵੇਂ ਹੀ ਸੀ ਅਸੀਂ ਜੰਗ ਦੇ ਮੈਦਾਨ 'ਚ ਆ, ਬੰਬ ਉੱਤੋਂ ਨਿਕਲ ਰਹੇ ਨੇ, ਗੋਲੀਆਂ 'ਚ ਨੇ, ਚਾਰ ਚਫੇਰਾ ਉਹ ਹੈ। ਸੋ ਇਸ ਸਾਰੀ ਤਬਾਹੀ ਤੋਂ ਬਾਅਦ ਹੀ ਇਹ ਜਿਹੜਾ ਅਸੀਂ ਚਾਰਟਰ ਆਫ ਹਿਊਮਨ ਰਾਈਟਸ ਦੀ ਗੱਲ ਕਰਨ ਲਈ ਇਸ ਪਿਛੋਕੜ ਨੂੰ ਦਿੱਤਾ ਹੈ ਕਿ ਸੱਭਿਅਕ ਲੋਕਾਂ ਨੇ ਇਹ ਫੈਸਲਾ ਕੀਤਾ ਕਿ ਨਹੀਂ, ਇਨਫ ਇਜ਼ ਇਨਫ। ਅਸੀਂ ਦੁਨੀਆ ਸਾਡੇ ਲਈ ਹੈ, ਅਸੀਂ ਇੰਨੀਆਂ ਕੁਦਰਤ ਦੀਆਂ ਨਿਯਮਤਾਂ ਨੇ ਵੰਡ ਕੇ ਖਾ ਸਕਦੇ ਹਾਂ।
ਔਰ ਇਸ ਦੇ ਲਈ ਕੋਈ ਮਨੁੱਖੀ ਹੱਕਾਂ ਦਾ ਸਟੈਂਡਰਡ ਮਿੱਥਿਆ ਜਾਏ ਜੀ। ਔਰ ਇਹ ਜਿਹੜਾ ਚਾਰਟਰ ਆਫ ਹਿਊਮਨ ਰਾਈਟਸ ਹੈ, ਜਿੱਥੇ ਬਹੁਤ ਸਾਰੇ ਧਾਰਮਿਕ ਆਜ਼ਾਦੀ, ਦੂਜੇ ਤੁਹਾਡੇ ਕਿਤੇ ਵੀ ਜਾਣ ਦੇ ਹੱਕ, ਤੁਹਾਡੇ ਵਿਸ਼ਵਾਸਾਂ ਦੇ ਹੱਕ ਦੀ ਗੱਲ ਕਰਦੇ ਸੀ, ਉੱਥੇ ਉਹਨਾਂ ਨੇ ਦੇਖਿਆ ਸੀ ਅਜੇ ਕਲੋਨੀਅਲ ਈਰਾ ਸੀ, ਅਜੇ ਬਹੁਤ ਸਾਰੇ ਦੇਸ਼ਾਂ ਨੂੰ ਅੰਗਰੇਜ਼ਾਂ ਨੇ ਦੱਬਿਆ ਹੋਇਆ ਸੀ, ਕੁਛ ਨੂੰ ਬੈਲਜੀਅਨ, ਨਾਰਵੇਜੀਅਨ, ਫ੍ਰੈਂਚ, ਇਹ ਸਾਰੇ ਜਿਹੜੀਆਂ ਨੇ ਇਹਨਾਂ ਨੇ ਕਾਲੋਨੀਜ਼ ਬਣਾਇਆ ਸੀ। ਔਰ ਇਸ ਗੱਲ ਦੇ ਮੱਦੇ ਨਜ਼ਰ ਹੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਜਿਹੜੀ ਹੈ ਉਹ ਕੀਤੀ ਗਈ, ਸਵੈ ਨਿਰਣੇ ਦਾ ਹੱਕ, ਕਿ ਕੌਮਾਂ ਨੂੰ, ਨੇਸ਼ਨਸ ਨੂੰ ਇਹ ਹੱਕ ਹੋਏਗਾ ਉਹਨਾਂ ਨੇ ਕਿਸ ਸਿਸਟਮ 'ਚ ਰਹਿਣਾ, ਉਹ ਖੁਦ ਇਸ ਦਾ ਫੈਸਲਾ ਕਰਨਗੇ। ਔਰ ਇਸ ਚਾਰਟਰ ਆਫ ਹਿਊਮਨ ਰਾਈਟਸ ਨੂੰ ਫਿਰ ਸਪੋਰਟ ਕਰਦੇ ਆ ਬਹੁਤ ਸਾਰੇ ਜਿਹੜੇ ਨੇ ਬਾਅਦ ਦੇ ਵਿੱਚ ਪ੍ਰੋਟੋਕਾਲ ਨਿਕਲੇ, ਜਨੀਵਾ ਕਨਵੈਨਸ਼ਨਸ ਨਿਕਲੀਆਂ, ਔਰ ਕਈ ਵਾਰੀ ਉਹ ਸਾਰੇ ਦਾ ਲੰਬਾ ਚੌੜਾ ਇੱਕ ਹੱਕ ਹੈ। ਪਰ ਇਹ ਜਿਹੜਾ ਚਾਰਟਰ ਸੀ, ਇਸ ਦੀ ਵੀ ਜਿਹੜੀ ਭੂਮਿਕਾ ਦੇ ਵਿੱਚ ਜਿਹੜੇ ਸ਼ਬਦ ਲਿਖੇ ਗਏ ਉਹ ਬੜੇ ਅਹਿਮ ਨੇ ਜੀ, ਔਰ ਉਹ ਇਹ ਗੱਲ ਦੀ ਨਿਸ਼ਾਨਦੇਹੀ ਕਰਦੇ ਨੇ ਕਿ ਹਥਿਆਰਬੰਦ ਸੰਘਰਸ਼ ਕਿਉਂ ਸ਼ੁਰੂ ਹੁੰਦੇ ਨੇ ਜਾਂ ਲੋਕ ਕਿਉਂ ਮਜਬੂਰ ਹੁੰਦੇ ਨੇ। ਜੇ ਗੁਰੂ ਨਾਨਕ ਸਾਹਿਬ ਦਾ ਹੱਕ, ਸੱਚ, ਇਨਸਾਫ ਦਾ ਪੈਗਾਮ ਇੱਕ ਪਿਆਰ ਦੇ ਨਾਲ, ਗੁਰਬਾਣੀ ਦੇ ਨਾਲ, ਉਸ ਮਰਦਾਨੇ ਦੀ ਰਬਾਬ ਦੇ ਨਾਲ ਸੀ, ਤੇ ਉਹ ਕੀ ਸਰਕਮਸਟੈਂਸਿਸ ਸੀ ਕਿ 6ਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ 2 ਤਲਵਾਰਾਂ ਧਾਰਨ ਕੀਤੀਆਂ ਔਰ 10ਵੇਂ ਪਾਤਸ਼ਾਹ ਨੇ ਜਿਹੜੀ ਹੈ ਉਹ ਸ੍ਰੀ ਸਾਹਿਬ ਹੱਥ 'ਚ ਖਿੱਚੀ ਔਰ ਔਰੰਗਜ਼ੇਬ ਨੂੰ ਕਿਹਾ ਕਿ ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲਸਤ ਬੁਰਦਨ ਬਾ ਸ਼ਮਸ਼ੀਰੇ ਦਸਤ, ਕਿ ਜੇ ਇਨਸਾਫ ਲੈਣ ਲਈ ਸਾਰੇ ਦਰਵਾਜ਼ੇ ਬੰਦ ਹੋ ਜਾਣ ਤੇ ਫਿਰ ਤਲਵਾਰ ਨੂੰ ਹੱਥ 'ਚ ਲੈਣਾ, ਸ਼ਮਸ਼ੀਰ ਨੂੰ, ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ। ਔਰ ਐਗਜ਼ੈਕਟਲੀ ਇਹਨਾਂ ਸ਼ਬਦਾਂ ਦਾ ਹੀ ਉਲੱਥਾ ਅਨੁਵਾਦ ਅਸੀਂ UN ਚਾਰਟਰ ਦੀ ਪ੍ਰੀਐਂਬਲ 'ਚ, ਜਿਹਨੂੰ ਅਸੀਂ ਭੂਮਿਕਾ ਕਹਿੰਦੇ ਹਾਂ ਜੀ, ਉਸ 'ਚ ਦੇਖਦੇ ਹਾਂ। ਉਹਦੇ 'ਚ ਸ਼ਬਦ ਨੇ ਕਿ if a man is not to be compelled as a last resort to rebellion, his human rights must be protected by the rule of the law, ਕਿ ਜੇ ਮਨੁੱਖ ਨੂੰ ਬਗਾਵਤ, ਹਥਿਆਰਬੰਦ ਰਸਤੇ ਦੇ ਅਖੀਰਲੇ ਉਸ ਤੋਂ ਜਾਣ ਤੋਂ ਰੋਕਣਾ ਤਾਂ ਫਿਰ ਹਰ ਹਾਲਤ ਦੇ ਵਿੱਚ ਉਸ ਦੇ ਮਨੁੱਖੀ ਹੱਕਾਂ ਦੀ ਰੱਖਿਆ ਹੋਣੀ ਚਾਹੀਦੀ ਹੈ। ਪਰ ਬੇਸ਼ੱਕ ਚਾਰਟਰ ਨੂੰ 67 ਸਾਲ ਬੀਤ ਗਏ ਨੇ, ਅੱਜ ਵੀ ਮਨੁੱਖੀ ਹੱਕ ਵਾਇਲੇਟ ਹੁੰਦੇ ਨੇ। ਇਹ ਠੀਕ ਹੈ ਕਿ UN ਦੇ ਥੱਲੇ ਕਨਵੈਨਸ਼ਨਸ ਬਣੀਆਂ, ਅਸਾਈਲਮ, ਦੂਸਰੇ ਤੀਸਰੇ, ਲੋਕ ਇੱਕ ਧਰਤੀ ਤੋਂ ਦੂਜੀ ਧਰਤੀ ਤੇ ਚਲੇ ਜਾਂਦੇ ਨੇ, ਕਿਤੇ ਐਕਸੈਪਟ ਹੋ ਜਾਂਦੇ ਨੇ, ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਦੇ ਨੇ ਜੀ। ਪਰ ਕੁੱਲ ਮਿਲਾ ਕੇ ਅੱਜ ਵੀ ਜਿਹੜੀ ਮਨੁੱਖ ਦੀ ਗਰੀਡ ਹੈ, ਨੇਸ਼ਨਸ ਦਾ ਦੂਸਰਿਆਂ ਨੂੰ ਕੰਟਰੋਲ ਕਰਨਾ ਹੈ, ਅੱਜ ਫੌਜਾਂ ਨਾਲ ਸਿੱਧੇ ਤੌਰ ਤੇ ਕੰਟਰੋਲ ਨਹੀਂ ਕਰਦੇ, ਆਰਥਿਕ ਕੰਟਰੋਲ ਹੈ। ਮੀਡੀਆ ਇੰਨਾ ਪਾਵਰਫੁਲ ਹੋ ਗਿਆ, ਹਾਲਾਂਕਿ ਮੀਡੀਆ ਦਾ ਇੱਕ ਬਹੁਤ ਪੋਜ਼ਿਟਿਵ ਰੋਲ ਰਿਹਾ ਕਿ ਉਹਨਾਂ ਨੇ ਫਿਰ ਜਿਨ੍ਹਾਂ ਲੋਕਾਂ ਨੂੰ ਡਿਮੋਨਾਈਜ਼ ਕਰਨਾ ਹੈ, ਜਿਨ੍ਹਾਂ ਨੂੰ ਸ਼ੈਤਾਨ ਸਾਬਤ ਕਰਨਾ ਹੈ, ਰਾਖਸ਼ਸ ਬਣਾਉਣਾ ਹੈ, ਜਿਵੇਂ ਹਿੰਦੂਤਵੀ ਹਿਸਟਰੀ ਜੇ ਤੁਸੀਂ ਦੇਖੋ, ਦੇਵਤਿਆਂ ਤੇ ਰਾਖਸ਼ਾਂ ਦੀ ਲੜਾਈ, ਕੋਈ ਰਾਖਸ਼ਸ ਉਹ ਨਹੀਂ ਸੀ ਕਿ ਉਹਨਾਂ ਦੇ ਸਿਰਾਂ ਤੇ ਸਿੰਘ ਉੱਗੇ ਹੋਏ ਸੀ ਜਾਂ ਕੋਈ ਹੋਰ ਸੀ। ਉਹਨਾਂ ਨੇ ਜਿਨ੍ਹਾਂ ਨੂੰ ਆਪਣਾ ਐਨਮੀ ਐਲਾਨਿਆ, ਜਿਨ੍ਹਾਂ ਨੂੰ ਮਰਵਾਣਾ ਸੀ ਜਾਂ ਮਾਰਨਾ ਸੀ ਜਾਂ ਬਦਨਾਮ ਕਰਨਾ ਸੀ, ਉਹਨਾਂ ਨੂੰ ਕਹਿ ਦਿਓ ਜੀ ਰਾਖਸ਼ਸ ਨੇ, ਉਹ ਦੇਵਤੇ ਬਣ ਗਏ ਆਪ। ਔਰ ਇਸ ਗੱਲ ਨੂੰ ਅਸੀਂ ਬੜੀ ਚੰਗੀ ਤਰ੍ਹਾਂ ਦੇਖਿਆ ਕਿ ਭਾਰਤ ਦੇ ਨਕਸ਼ੇ 'ਚ ਜੇ ਮੁਸਲਮਾਨਾਂ ਦਾ ਘਾਣ ਕਰਨਾ ਜਾਂ ਉਹਨਾਂ ਨੂੰ ਰਾਖਸ਼ਸ ਤੇ ਨਹੀਂ, ਹੁਣ ਕਹਿੰਦੇ ਮਲੇਚ ਕਹਿ ਦਿੰਦੇ ਨੇ, ਮਲੇਚ ਦਾ ਮਤਲਬ ਡਰਟੀ ਜੀ। ਤੇ ਜੇ ਸਿੱਖਾਂ ਨੂੰ ਮਾਰਨਾ ਸੀ ਔਰ ਪੂਰੀ ਸਾਡੀਆਂ ਨਸਲਾਂ ਮੁਕਾਈਆਂ ਤੇ ਸਾਡੇ ਲਈ ਨਾਂ ਜਿਹੜੇ ਨੇ ਅਲਗਾਵਵਾਦੀ, ਉਗਰਵਾਦੀ ਔਰ ਆਤੰਕਵਾਦੀ। ਹੁਣ ਮਤਲਬ ਇਹ ਹੈ ਕਿ ਜੇ ਤੁਸੀਂ ਕਹੋ ਜੀ ਇੱਕ ਸਿੱਖ ਨੂੰ ਮਾਰਨਾ ਹੈ ਤੇ ਜਿਹੜੀ ਬਹੁ ਗਿਣਤੀ ਹੈ ਉਹ ਵੀ ਕਹੇਗੀ ਵੀ ਨਹੀਂ, ਉਹਨੂੰ ਕਹੋ ਜੀ ਇੱਕ ਆਤੰਕਵਾਦੀ ਕੋ ਮਾਰਾ, ਸੋ ਉਹ ਕਹਿੰਦੇ ਚਲੋ ਇਹ ਤਾਂ ਚੰਗਾ ਹੋਇਆ, ਦਹਿਸ਼ਤਗਰਦ ਮਾਰਿਆ ਜੀ। ਸੋ ਇਹ ਹਮੇਸ਼ਾ ਹੀ ਇੱਕ ਇਸ ਕਿਸਮ ਦਾ ਟ੍ਰੈਂਡ ਰਿਹਾ। ਲੇਕਿਨ ਮੈਂ ਸਮਝਦਾ ਵੀ ਇਹ ਜੇ ਅਸੀਂ ਗੁਰੂ ਨਾਨਕ ਸਾਹਿਬ ਦੇ ਕੰਟੈਕਸਟ 'ਚ ਗੱਲ ਕਰੀਏ, ਬੇਸ਼ੱਕ ਇਹ ਚਾਰਟਰ 10 ਦਸੰਬਰ 1948 ਨੂੰ ਹੁੰਦਾ ਹੈ, ਪਰ ਅਸੀਂ ਸਿੱਖ ਹੋਣ ਦੇ ਨਾਤੇ ਇਹ ਗੱਲ ਫਖਰ ਨਾਲ ਕਹਿ ਸਕਦੇ ਹਾਂ ਕਿ ਸਾਡੇ ਗੁਰੂ ਸਾਹਿਬਾਨ ਨੇ, ਗੁਰੂ ਨਾਨਕ ਸਾਹਿਬ ਨੇ ਮਨੁੱਖੀ ਹੱਕਾਂ ਦੀ ਗੱਲ ਉਹ ਕਿਸੇ, ਔਰ ਇਸ ਚਾਰਟਰ ਦੇ ਵਿੱਚ ਵਿਮਨ ਰਾਈਟਸ ਦੀ ਗੱਲ ਹੈ, ਬਰਾਬਰੀ ਦੀ, ਕਾਸਟ, ਕਲਰ, ਕ੍ਰੀਡ, ਜੈਂਡਰ ਦੇ ਵਿਤਕਰਾ ਨਾ ਕਰਨ ਦੀ ਗੱਲ ਹੈ। ਸੋ ਗੁਰੂ ਨਾਨਕ ਸਾਹਿਬ ਉਹਨਾਂ ਦੇ ਹੱਕ 'ਚ ਖਲੋਤੇ ਜਿਨ੍ਹਾਂ ਨੂੰ ਬ੍ਰਾਹਮਣਿਕਲ ਜ਼ਾਤ-ਪਾਤੀ ਵੰਡ ਨੇ ਸ਼ੂਦਰ ਬਣਾਇਆ ਸੀ। ਤੇ ਗੁਰੂ ਸਾਹਿਬ ਨੇ ਫਰਮਾਇਆ ਕਿ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ, ਵੀ ਮੈਂ ਤਾਂ ਇਹਨਾਂ ਦੇ ਨਾਲ ਖਲੋਤਾ ਜੀ। ਗੁਰੂ ਨਾਨਕ ਸਾਹਿਬ ਉਸ ਔਰਤ ਜ਼ਾਤ ਦੇ ਹੱਕ ਦੇ ਵਿੱਚ ਖਲੋਤੇ ਜਿਹਨੂੰ ਨਰਕ ਦੁਆਰੀ ਬਣਾਇਆ ਹੋਇਆ ਸੀ, ਜਿਸ ਤੋਂ ਦੌੜ ਜਾਂਦੇ ਸੀ ਇਹ ਜੋਗੀ ਤੇ ਦੂਜੇ ਤੀਜੇ ਕਿ ਵੀ
ਸਾਡੀ ਮੁਕਤੀ ਨਹੀਂ ਹੋ ਸਕਦੀ, ਇਹ ਤਾਂ ਨਰਕ ਦੁਆਰੀ ਹੈ, ਕੋਈ ਕਿਸੇ ਨੇ ਕੁਝ ਬਣਾਇਆ ਹੋਇਆ ਸੀ। ਤੇ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ, ਇਹ ਅਬਲਾ ਕਿਵੇਂ ਹੋ ਗਈ ਜੀ। ਔਰ ਮੈਂ ਸਮਝਦਾ ਵੀ ਮਨੁੱਖੀ ਹੱਕਾਂ ਦੀ ਗੱਲ ਇੱਥੋਂ ਹੀ ਸ਼ੁਰੂ ਹੁੰਦੀ ਹੈ, ਬਰਾਬਰੀ ਦੀ ਗੱਲ, ਸੰਗਤ ਪੰਗਤ, ਔਰ ਫਿਰ ਕਿਵੇਂ 10ਵੇਂ ਪਾਤਸ਼ਾਹ ਦੇ ਉਸ ਅਸੀਂ ਜਦੋਂ ਬਖਸ਼ਿਸ਼ ਦੀ ਗੱਲ ਕਰਦੇ ਤੇ ਫਿਰ ਜ਼ੁਲਮ ਨੂੰ ਲਲਕਾਰਨ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਐਮਨਾਬਾਦ ਸ਼ਹਿਰ 'ਚ ਖਲੋ ਕੇ ਬਾਬਰ ਨੂੰ ਜ਼ਾਬਰ ਕਹਿਣਾ, ਔਰਤਾਂ ਮੁਸਲਮਾਨ ਹੋਣ, ਉੱਚੀ ਜ਼ਾਤ ਦੀਆਂ ਹਿੰਦਵਾਣੀਆਂ ਹੋਣ, ਨੀਵੀਂ ਜ਼ਾਤ ਦੀਆਂ ਹੋਣ, ਹਰ ਇੱਕ ਨੂੰ ਉਹਨਾਂ ਨੇ ਟ੍ਰਿਬਿਊਟ ਦਿੱਤੀ ਔਰ ਇਹ ਫਰਮਾਇਆ ਕਿ ਭਾਈ ਮੈਂ ਤਾਂ ਖੂਨ ਕੇ ਸੋਹਲੇ ਗਾਵੀਏ ਨਾਨਕ ਰਤ ਕਾ ਕੁੰਗੂ ਪਾਏ ਵੇ ਲਾ ਲੋ, ਕਿ ਮੈਂ ਇਹ ਆਪਣੇ ਖੂਨ ਦੇ ਨਾਲ ਇਹ ਕਹਾਣੀ ਨੂੰ ਬਿਆਨ ਕਰ ਰਿਹਾ। ਇਸ ਦੇ ਉੱਤੇ ਇਹ ਕੋਈ ਵਿਆਹ ਦੀ ਗੱਲ ਨਹੀਂ ਹੈ, ਇਹ ਤਾਂ ਰਤ ਦਾ ਕੇਸਰ ਇਸ ਦੇ ਉੱਤੇ ਪਾਇਆ ਕਿ ਚਾਰ ਚਫੇਰੇ ਬਲੱਡ ਹੈ, ਮਾਸਪੁਰੀ ਵਿੱਚ ਆਖ ਮਸੋਲਾ ਸਾਹਿਬ ਕੇ ਗੁਣ ਨਾਨਕ ਗਾਵੇ, ਮਾਸਪੁਰੀ ਵਿੱਚ ਆਖ ਮਸੋ, ਚਾਰ ਚਫੇਰੇ ਮਾਸ ਦੀ ਦੁਰਗੰਧ ਹੈ। ਸੋ ਸਾਡੇ ਲਈ ਸਿੱਖ ਨੁਕਤਾ ਨਿਗਾਹ ਤੋਂ ਜਦੋਂ ਅਸੀਂ ਇਸ ਚਾਰਟਰ ਜਾਂ ਦੂਜਿਆਂ ਨੂੰ ਦੇਖਦੇ ਹਾਂ ਤਾਂ ਸਾਨੂੰ ਇਹ ਸਿੱਖੀ ਪ੍ਰਿੰਸੀਪਲਸ ਦੀ ਵਿਆਖਿਆ ਲੱਗਦੀ ਹੈ। ਪਰ ਮੰਦੇ ਭਾਗਾਂ ਨੂੰ ਇਹਨਾਂ 67-68 ਸਾਲਾਂ 'ਚ ਵੀ ਬੇਸ਼ੱਕ ਵਰਲਡ ਵਾਰ ਨਹੀਂ ਹੋਇਆ ਜੋ ਸੈਕੰਡ ਵਰਲਡ ਵਾਰ ਤੋਂ, ਲੇਕਿਨ ਉਹ ਤੁਸੀਂ ਦੁਨੀਆ ਦਾ ਕੋਈ ਖਿੱਤਾ ਦੇਖੋ, ਕੋਰੀਆ ਤੋਂ ਸ਼ੁਰੂ ਕਰ ਲਓ 1950 'ਚ ਇੱਕਦਮ ਬਾਅਦ ਕੋਰੀਆ ਵਾਰ ਸ਼ੁਰੂ ਹੋਈ, ਵੀਅਤਨਾਮ ਸ਼ੁਰੂ ਹੋ ਗਿਆ, ਫਿਰ ਕਿਸ ਤਰੀਕੇ ਦੇ ਨਾਲ ਅਫਰੀਕਾ ਦਾ ਸਾਰਾ ਤੁਸੀਂ ਦੇਖ ਲਓ, ਰਵਾਂਡਾ ਹੋਏ, ਸੁਡਾਨ ਹੋਏ, ਇਧਰ ਸਾਊਥ ਅਮਰੀਕਾ 'ਚ ਦੇਖ ਲਓ, ਨਿਕਾਰਾਗੁਆ ਹੋਏ ਔਰ ਇਕੁਆਡੋਰ ਤੋਂ ਲੈ ਕੇ ਕਿਸ ਹੱਦ ਤੱਕ ਜਿਹੜਾ ਉਹ ਸਾਰਾ ਹੀ ਇਹਨਾਂ ਦਾ ਚੱਲਦਾ ਰਿਹਾ ਜੀ। ਔਰ ਆਪਣੇ ਖਿੱਤੇ 'ਚ ਦੇਖ ਲਈਏ 1.5 ਲੱਖ ਸਿੱਖ ਮਾਰ ਦਿੱਤਾ ਹੈ, 1.5 ਲੱਖ ਕਸ਼ਮੀਰੀ ਮਾਰ ਦਿੱਤਾ ਹੈ, ਉਧਰ ਨਾਗੇ ਮਾਰੇ ਨੇ 1 ਲੱਖ ਤੋਂ ਜ਼ਿਆਦਾ, ਮਣੀਪੁਰੀ, ਅਸਾਮੀ, ਸਾਡਾ ਅਕਾਲ ਤਖਤ ਢਾਹ ਦਿੱਤਾ ਹੈ। ਕਿਵੇਂ ਨਸਲਕੁਸ਼ੀ ਤੋਂ ਬਾਅਦ ਨਸਲਕੁਸ਼ੀ 10,000 ਸਿੱਖ ਜਿਹੜਾ ਉਹ ਦਿੱਲੀ 'ਚ ਮਾਰ ਦਿੱਤਾ ਹੈ ਕਿਉਂਕਿ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਸਿੱਖੀ ਸ਼ਕਲੋ ਸੂਰਤ ਵਾਲੇ ਸੀ ਔਰ 31 ਸਾਲ ਬਾਅਦ ਵੀ ਜਸਟਿਸ ਦੀ ਗੱਲ ਨਹੀਂ ਹੈ। ਸੋ ਇਹ ਸਾਰੇ ਪਾਰਟਸ ਨੂੰ ਮੁੱਖ ਰੱਖਦੇ ਆ, ਮੈਂ ਸਮਝਦਾ ਹਾਂ ਵੀ ਫਿਰ ਵੀ ਇਸ ਹਿਊਮਨ ਰਾਈਟਸ ਡੇ ਦੀ ਇੱਕ ਅਹਿਮੀਅਤ ਹੈ ਔਰ ਇਸ ਅਹਿਮੀਅਤ ਨੂੰ ਸਮਝਦਿਆਂ ਹੀ ਇਸ ਵਾਰ ਸਾਡੇ ਸਿੱਖ ਨੁਕਤਾ ਨਿਗਾਹ ਤੋਂ ਵੀ, ਹਾਲਾਂਕਿ ਇੱਥੇ ਤਾਂ ਅਸੀਂ ਹਰ ਸਾਲ ਕਰਦੇ ਹਾਂ ਜੀ, ਲੇਕਿਨ ਭਾਰਤ ਦੇ ਵਿੱਚ ਵੀ ਜਿਹੜੀਆਂ ਨੇ 2 ਮੁੱਖ ਇਵੈਂਟਸ ਹੋਈਆਂ, ਪਰ ਉਹਨਾਂ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਨਿਊਯਾਰਕ ਦੀ ਰੈਲੀ ਦੀ ਗੱਲ ਕਰਾਂ। ਅੱਜ ਇੰਡੀਅਨ ਕੌਂਸੂਲੇਟ ਦੇ ਬਾਹਰ ਟਰਾਈ ਸਟੇਟ ਦੀਆਂ ਸਿੱਖ ਸੰਗਤਾਂ ਵੱਲੋਂ ਰੈਲੀ ਕੀਤੀ ਗਈ। ਬੇਸ਼ੱਕ 19 ਗਿਣਤੀ ਜਿੰਨੀ ਕਿ ਐਕਸਪੈਕਟਡ ਹੋਣੀ ਚਾਹੀਦੀ ਹੈ, ਸ਼ਾਇਦ ਨਿਊਯਾਰਕ ਦੀਆਂ ਗੁਰਦੁਆਰਾ ਕਮੇਟੀਆਂ ਦੇ ਨਾਲ ਪ੍ਰੋਪਰਲੀ ਕੋਆਰਡੀਨੇਟ ਨਹੀਂ ਹੋ ਸਕਿਆ ਹੋਵੇਗਾ, ਪਰ ਉਹ ਵੀ ਬਹੁਤ ਸਾਰੇ ਵੀਰ ਭੈਣਾਂ ਜਿਹੜੇ ਇੱਥੇ ਇੰਡੀਪੈਂਡੈਂਟਲੀ ਵੀ ਆਉਂਦੇ ਨੇ। ਅੱਜ ਉਹ ਚਿਹਰੇ ਬਹੁਤੇ ਦਿਸੇ ਨਹੀਂ, ਹਾਲਾਂਕਿ ਕੁਝ ਬੱਸਾਂ ਉਹ ਗਲੈਨ ਰੌਕ ਗੁਰਦੁਆਰਾ ਸਾਹਿਬ ਜਾਂ ਕਾਰਟਰੇਟ ਗੁਰਦੁਆਰਾ ਸਾਹਿਬ ਤੋਂ ਜਿਹੜੇ ਨੇ ਉਹ ਆਏ। ਸਿੰਬੋਲਿਕ ਜ਼ਰੂਰ ਸੀ, ਗੱਲ ਵੀ ਹੋਈ, ਵੈਦਰ ਚੰਗਾ ਸੀ ਔਰ TV 84 ਨੇ ਇਸ ਨੂੰ ਕਵਰ ਵੀ ਕੀਤਾ ਜੀ। ਔਰ ਅੱਜ ਜਿਉਂ ਹੀ ਇਹ ਪ੍ਰੋਗਰਾਮ ਖਤਮ ਹੋਏਗਾ 9 ਵਜੇ ਤੋਂ 9:15 ਤੱਕ, ਕਿਉਂਕਿ ਹੁਣ ਸਾਡਾ ਨਿਊਜ਼ ਸੈਕਸ਼ਨ ਫੁੱਲ ਫਲੈਜਡ ਨਿਊਜ਼ ਹੈ, 15 ਤੋਂ 20-22 ਮਿੰਟ ਤੱਕ ਹੁੰਦੀਆਂ ਨੇ ਜੀ। 15 ਮਿੰਟ ਦੀਆਂ ਨਿਊਜ਼ ਹੋਣਗੀਆਂ, 15-16 ਮਿੰਟ ਦੀਆਂ, ਔਰ ਉਸ ਤੋਂ ਬਾਅਦ ਉਸ ਰੈਲੀ ਨੂੰ ਸਾਡੇ ਦਰਸ਼ਕ ਦੇਖ ਵੀ ਸਕਣਗੇ। ਸੋ ਐਗਜ਼ੈਕਟਲੀ ਇਸੇ ਟਾਈਮ ਤੇ 11 ਤੋਂ 2, ਕਿਉਂਕਿ ਇੱਥੇ ਟਾਈਮਿੰਗ ਸੀ। ਸੈਨ ਫਰਾਂਸਿਸਕੋ ਦੇ ਵਿੱਚ ਵੀ ਰੈਲੀ ਹੋਈ ਇੰਡੀਅਨ ਕੌਂਸੂਲੇਟ ਦੇ ਬਾਹਰ, ਵੱਡੀ ਗਿਣਤੀ ਸਿੱਖ ਸੰਗਤਾਂ ਸ਼ਾਮਲ ਹੋਈਆਂ ਔਰ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਜੇ ਸਾਨੂੰ ਉਹਦੀ ਫੁਟੇਜ ਮਿਲ ਜਾਏ ਤਾਂ ਉਹਨੂੰ ਵੀ ਅਸੀਂ ਐਜ਼ ਏ ਨਿਊਜ਼ ਆਈਟਮ ਚਲਾਵਾਂਗੇ। ਔਰ ਹੋਰ ਵੀ ਬਹੁਤ ਸਾਰੀਆਂ ਥਾਵਾਂ ਤੇ ਦੁਨੀਆ 'ਚ, ਕਿਉਂਕਿ ਅੱਜ ਸਾਡਾ ਸਾਰਾ ਦਿਨ ਉਧਰ ਲੰਘ ਗਿਆ, ਅਸੀਂ ਰਿਪੋਰਟਿੰਗ ਨਹੀਂ ਲੈ ਸਕੇ, ਪਰ ਹੋਰ ਵੀ ਬਹੁਤ ਸਾਰੀਆਂ ਥਾਵਾਂ ਤੇ ਇਸ ਦਿਨ ਦੇ ਮੌਕੇ ਜਿਹੜੀ ਹੈ ਐਕਟੀਵਿਟੀ ਹੁੰਦੀ ਹੈ। ਪੰਜਾਬ ਦੀਆਂ 2 ਮੁੱਖ ਐਕਟੀਵਿਟੀਜ਼, ਸਿੱਖ ਫਰੀडम ਮਾਰਚ ਜਿਸ ਨੂੰ ਸਿੱਖਸ ਫਾਰ ਜਸਟਿਸ, ਔਰ ਇਹਨਾਂ ਦੀ ਜਿਹੜੀ ਆਊਟਫਿਟ ਪੰਜਾਬ 'ਚ ਹੈ, ਉਹਨਾਂ ਨੇ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ, ਜਿਹਨੂੰ ਗੁਰਦੁਆਰਾ ਸ਼ਹੀਦਾਂ ਵੀ ਕਹਿੰਦੇ ਨੇ, ਉਸ ਤੋਂ ਅਕਾਲ ਤਖਤ ਸਾਹਿਬ ਤੱਕ ਮਾਰਚ ਕੀਤਾ ਹੈ। ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਨੇ ਇਸ ਵਿੱਚ ਸ਼ਮੂਲੀਅਤ ਕੀਤੀ। ਹਾਲਾਂਕਿ ਫੀਅਰ ਸੀ ਕਿ ਇਸ ਨੂੰ ਹਕੂਮਤ ਰੋਕੇ, ਪਰ ਮੈਂ ਸਮਝਦਾ ਵੀ ਕਈ ਵਾਰ ਇਸ ਕਿਸਮ ਦਾ ਇੱਕ ਜੋਸ਼ ਵੀ ਬਣਿਆ ਹੁੰਦਾ ਹੈ ਔਰ ਇੱਕ ਧਾਰਮਿਕ ਮੁੱਦੇ ਤੇ, ਔਰ ਉਹਨਾਂ ਦੀ ਮੁੱਖ ਮੰਗ ਜਿਹੜੀ ਹੈ, ਉਹਨਾਂ ਨੇ ਭਾਈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਦੀ ਗੱਲ ਔਰ ਮਨੁੱਖੀ ਹੱਕਾਂ ਦਾ ਜੋ ਘਾਣ ਹੋ ਰਿਹਾ ਹੈ ਉਸ ਬਾਰੇ, ਔਰ ਭਾਈ ਜਗਤਾਰ ਸਿੰਘ ਹਵਾਰਾ ਦਾ ਇਹ ਜਿਹੜਾ ਮੈਸੇਜ ਕਿ ਭਾਈ ਸਾਰੇ ਗੁਰਦੁਆਰਿਆਂ ਦੇ ਵਿੱਚ, ਪਿੰਡਾਂ ਦੇ ਵੀ CCTV ਕੈਮਰੇ ਲਾਓ, ਆਪਣੇ ਤੁਸੀਂ ਜਿਹੜਾ ਹੈ ਉਹ ਜਿਵੇਂ ਠੀਕਰੀ ਪਹਿਰੇ ਕਦੇ ਹੁੰਦੇ ਸੀ, ਪਰ ਆਪਣੇ ਕੌਮੀ ਰੱਖਿਅਕ ਦਲ ਬਣਾਓ ਜਿਹੜੇ ਕਿ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਗੁਰਦੁਆਰਾ ਸਾਹਿਬਾਨ ਦੇ ਵਿੱਚ ਕੋਈ ਇਸ ਕਿਸਮ ਦੀਆਂ ਘਟਨਾਵਾਂ ਨਾ ਹੋਣ।
ਪਰ ਜਿਹੜੇ ਅਨਸਰ, ਔਰ ਮੈਨੂੰ ਕਦੇ ਵੀ ਇਹ ਸ਼ੱਕ ਨਹੀਂ ਹੈ ਕਿ ਵੀ ਇਹਦੇ ਬਿਹਾਈਂਡ ਕੌਣ ਹੈ, ਜੀ RSS ਲੱਗਾ ਹੋਇਆ ਹੈ। ਪਹਿਲੇ ਜਲੰਧਰ ਦੇ ਕੰਟੈਕਸਟ ਦੇ ਵਿੱਚ ਘਟਨਾ ਸੀ ਕਿ ਕਿਵੇਂ ਗੁਰਦੁਆਰਾ ਸਾਹਿਬ ਨੂੰ ਅੱਗ ਲੱਗ ਗਈ ਔਰ ਇੰਨਾ ਕੁ ਨੁਕਸਾਨ ਹੋਇਆ। ਅੱਜ ਕਿਸੇ ਹੋਰ ਥਾਂ ਦੀ ਮੈਂ ਦੇਖ ਰਿਹਾ ਸੀ ਕਿ ਜੀ ਉਹਦੇ 'ਚ ਵੀ ਪਾਲਕੀ ਸਾਹਿਬ ਔਰ ਰੁਮਾਲਿਆਂ ਦਾ ਨੁਕਸਾਨ ਹੋਇਆ। ਸੋ ਕੁੱਲ ਮਿਲਾ ਕੇ ਉਹਨਾਂ ਦਾ ਵਰਤਾਰਾ ਇਸ ਕਿਸਮ ਦਾ ਜਾਰੀ ਹੈ, ਪਰ ਅਸੀਂ ਸਮਝਦੇ ਹਾਂ ਵੀ ਇਸ ਡਰ ਔਰ ਖੌਫ ਦੇ ਮਾਹੌਲ ਜਿਹੜਾ ਬਾਦਲ ਪਿਓ ਪੁੱਤਰ ਨੇ ਸਿਰਜਿਆ ਹੋਇਆ ਜੀ, ਇਸ ਕਿਸਮ ਦੀ ਐਕਟੀਵਿਟੀ ਬੜੀ ਰਿਮਾਰਕੇਬਲ ਗੱਲ ਹੈ। ਦੂਸਰੀ ਇਵੈਂਟ ਜਿਹੜੀ ਬਹੁਤ ਇੰਪੋਰਟੈਂਟ ਇਵੈਂਟ ਹੈ, ਜਿਸ ਨੂੰ 4 ਹਿਊਮਨ ਰਾਈਟਸ ਆਰਗੇਨਾਈਜੇਸ਼ਨ, 6 ਫॉर ਹਿਊਮਨ ਰਾਈਟਸ, ਲਾਇਰਸ ਫॉर ਹਿਊਮਨ ਰਾਈਟਸ, ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਔਰ ਸਿੱਖ ਯੂਥ ਆਫ ਪੰਜਾਬ ਨੇ ਚੰਡੀਗੜ੍ਹ 'ਚ ਆਰਗੇਨਾਈਜ਼ ਕੀਤਾ। ਇਹ ਬੜੀ ਅਹਿਮ ਸੀ ਔਰ ਇਹਦੇ 'ਚ ਜਸਟਿਸ ਮਾਰਕੰਡੇ ਕਾਟਜੂ ਨੇ, ਜਿਹੜਾ ਕਿ ਬੜੇ ਆਊਟਸਪੋਕਨ ਨੇ, ਉਹਨਾਂ ਨੇ ਪ੍ਰੀਜ਼ਾਈਡ ਕੀਤਾ। ਇਸ ਦੇ ਵਿੱਚ ਕਸ਼ਮੀਰੀ ਜਥੇਬੰਦੀਆਂ ਵੀ ਔਰ ਮੈਂ ਜਿਨ੍ਹਾਂ ਨੇ ਇਸ 'ਚ ਪਾਰਟਿਸਿਪੇਟ ਕੀਤਾ ਉਹਨਾਂ ਦੇ ਵਿੱਚ ਜਸਟਿਸ ਅਜੀਤ ਸਿੰਘ ਬੈਂਸ, ਹੁਰੀਅਤ ਕਾਨਫਰੰਸ ਜਿਲਾਨੀ ਦੇ ਸਪੋਕਸਮੈਨ ਇਆਜ਼ ਅਕਬਰ, ਕਸ਼ਮੀਰ ਦੇ ਐਮੀਨੈਂਟ ਸਕਾਲਰ AM ਜ਼ਰਗਰ, ਸਰ ਹਰਪਾਲ ਸਿੰਘ ਚੀਮਾ, ਕੰਵਰਪਾਲ ਸਿੰਘ, ਐਡਵੋਕੇਟ ਨਵਕਿਰਨ ਸਿੰਘ, ਐਡਵੋਕੇਟ ਅਮਰ ਸਿੰਘ ਚਾਲ, DSL ਖਾਲਸਾ ਹੈਡ, ਦਲ ਖਾਲਸਾ ਹੈਡ ਹਰਚਰਨਜੀਤ ਸਿੰਘ ਧਾਮੀ, ਲੈਫਟੀਨੈਂਟ ਜਨਰਲ ਕਰਤਾਰ ਸਿੰਘ ਗਿੱਲ ਔਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ, ਸਿੱਖ ਯੂਥ ਆਫ ਪੰਜਾਬ ਦੇ ਮੁਖੀ ਪਰਮਜੀਤ ਸਿੰਘ ਟਾਂਡਾ, ਗੁਰਤੇਜ ਸਿੰਘ ਸਿੱਖ ਸਕਾਲਰ, ਸ਼ਸ਼ੀਕਾਂਤ ਸਾਬਕਾ DGP ਔਰ ਪ੍ਰੋਫੈਸਰ ਜਗਮੋਹਨ ਸਿੰਘ, ਇਹ ਜਿਹੜੇ ਨੇ ਮੇਨ ਸਪੀਕਰਸ ਦੇ ਤੌਰ ਤੇ ਆਏ। ਔਰ ਇਹਦੇ 'ਚ ਜਿਹੜੇ ਮਤੇ ਪਾਸ ਕੀਤੇ ਗਏ, ਜਿਹੜੇ ਕਿ ਬੜੇ ਅਹਿਮ ਮਤੇ ਨੇ, ਮੈਂ ਉਹਨਾਂ ਨੂੰ ਡਿਸਕਸ ਵੀ ਕਰਨਾ ਚਾਹਾਂਗਾ, 8 ਮਤੇ। ਪਰ ਜਿਹੜੀ ਜਸਟਿਸ ਕਾਟਜੂ ਦੀ ਇਸ ਮੌਕੇ ਦੇ ਉੱਤੇ ਸਟੇਟਮੈਂਟ ਹੈ ਉਹ ਬੜੀ ਅਹਿਮ ਹੈ। ਉਹਨਾਂ ਨੇ ਇਹ ਗੱਲ ਕਹੀ ਬੜੀ ਸਪਸ਼ਟਤਾ ਦੇ ਨਾਲ ਕਿ ਵੀ, ਔਰ ਇਹਦੇ ਲਈ ਮੈਂ ਅਜੀਤ ਜਲੰਧਰ, ਕਿਉਂਕਿ ਇਹ ਬਾਦਲ ਕਿਆਂ ਦਾ ਆਰਗਨ ਹੈ ਕਿਸੇ ਹੱਦ ਤੱਕ, ਕਦੇ ਕਦੇ ਵੈਸੇ ਦੂਸਰੀ ਖਬਰ ਵੀ ਲਾ ਦਿੰਦੇ ਨੇ, ਸਾਡੀ ਵੀ ਲਾ ਦਿੰਦੇ ਨੇ, ਇਸ ਲਈ ਬਹੁਤ ਕਹਿਣ ਨੂੰ ਜੀ ਨਹੀਂ ਕਰਦਾ ਇਹਨਾਂ ਨੂੰ ਜੀ। ਪਰ ਉਹਨਾਂ ਨੇ ਉਹਦੀ ਰਿਪੋਰਟਿੰਗ ਤੋਂ ਇਹ ਹੁੰਦਾ ਵੀ ਉਹਨਾਂ ਦੀ ਐਟਲੀਸਟ ਕਾਫੀ ਜਾਂਚ ਪੜਤਾਲ ਤੋਂ ਬਾਅਦ ਹੀ ਉਹ ਲਾਂਦੇ ਹੋਣਗੇ, ਜਿਹੜੀ ਬਿਲਕੁਲ ਆਊਟਰਾਈਟ ਨਾ ਹੋਏ। ਪਰ ਇਹਦੇ ਬਾਵਜੂਦ ਉਹਨਾਂ ਨੇ, ਜਸਟਿਸ ਕਾਟਜੇ ਨੇ ਇਹ ਕਿਹਾ, ਔਰ ਇਹ ਅਜੀਤ ਰਿਪੋਰਟਿੰਗ ਦੇ ਮੁਤਾਬਕ ਹੈ ਕਿ ਚੇਅਰਮੈਨ ਮਾਰਕੰਡੇ ਕਾਟਜੂ ਨੇ ਅੱਜ ਇੱਥੇ ਕਿਹਾ ਕਿ ਸਰਬੱਤ ਖਾਲਸਾ ਇਕੱਤਰਤਾ ਦੌਰਾਨ ਖਾਲਿਸਤਾਨ ਦੀ ਮੰਗ ਕਰਨ ਵਾਲਿਆਂ ਖਿਲਾਫ ਪੰਜਾਬ ਪੁਲਿਸ ਵੱਲੋਂ ਦਰਜ ਕੀਤੇ ਦੇਸ਼ ਧਰੋਹ ਦੇ ਕੇਸ ਪੂਰੀ ਤਰ੍ਹਾਂ ਗੈਰ ਕਾਨੂੰਨੀ ਹਨ। ਹੁਣ ਇਹ ਬੜੀ ਇੰਪੋਰਟੈਂਟ ਗੱਲ ਹੈ, ਜਿਹੜਾ ਸਿਟਿੰਗ ਜੱਜ ਰਿਹਾ ਹੈ ਸੁਪਰੀਮ ਕੋਰਟ ਦਾ, ਕਿ ਇਹ ਇਲੀਗਲ ਨੇ, ਗੈਰ ਕਾਨੂੰਨੀ ਨੇ। ਉਹਨਾਂ ਕਿਹਾ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਆਪਣੇ ਸਿਆਸੀ ਅਕਾਵਾਂ ਦੇ ਗੈਰ ਕਾਨੂੰਨੀ ਹੁਕਮ ਲਾਗੂ ਕਰਨ ਤੋਂ ਬਾਜ਼ ਆਉਣਾ ਚਾਹੀਦਾ ਹੈ ਅਤੇ ਉਪਰੋਕਤ ਪਰਜੇ ਦਰਜ ਕਰਨ ਵਾਲੇ ਪੁਲਿਸ ਅਮਲੇ ਖਿਲਾਫ ਮੁਕੱਦਮੇ ਚੱਲਣੇ ਚਾਹੀਦੇ ਹਨ। ਹੁਣ ਇਹ ਇੱਕ ਸਟੈਪ ਫਰਦਰ ਹੈ। ਇੱਕ ਉਹਨਾਂ ਨੇ ਕਿਹਾ ਜੀ ਗੈਰ ਕਾਨੂੰਨੀ ਨੇ ਜੀ, ਉਹਨਾਂ ਨੇ ਕਿਹਾ ਕਿ ਇਹ ਜਿਹੜੇ ਜਿਨ੍ਹਾਂ ਨੇ ਪਰਚੇ ਦਰਜ ਕੀਤੇ ਨੇ ਉਹਨਾਂ ਨੂੰ ਗੈਰ ਕਾਨੂੰਨੀ ਵਾਲੇ, ਇਹਨਾਂ ਦੇ ਖਿਲਾਫ ਕੇਸ ਚੱਲਣਾ ਚਾਹੀਦਾ। ਅੱਜ ਚੰਡੀਗੜ੍ਹ ਵਿੱਚ ਬਾਬਾ ਮੱਖਣ ਸ਼ਾਹ ਲੋਬਾਣਾ ਭਵਨ 6 ਫॉर ਹਿਊਮਨ ਰਾਈਟਸ ਜਥੇਬੰਦੀ ਵੱਲੋਂ ਮਨੁੱਖੀ ਅਧਿਕਾਰਾਂ ਬਾਰੇ ਕਰਵਾਏ ਰਾਸ਼ਟਰੀ ਸੈਮੀਨਾਰ 'ਚ ਬੋਲਦਿਆਂ ਕਾਟਜੂ ਨੇ ਕਿਹਾ, ਜਿਹੜੇ ਪੁਲਿਸ ਅਫਸਰ ਬਾਅਦ ਵਿੱਚ ਇਹ ਆਖਦੇ ਹਨ ਕਿ ਸਾਨੂੰ ਤਾਂ ਉੱਪਰੋਂ ਹੁਕਮ ਆਇਆ ਸੀ, ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਕਾਨੂੰਨੀ ਤੌਰ ਤੇ ਸਜ਼ਾ ਦੇ ਹੱਕਦਾਰ ਹਨ। ਉਹਨਾਂ ਕਿਹਾ ਸੁਪਰੀਮ ਕੋਰਟ ਦਾ ਇਹ ਬੜੀ ਅਹਿਮ ਗੱਲ ਹੈ, ਔਰ ਕਈਆਂ ਨੇ ਸਾਨੂੰ ਕਈ ਵਾਰੀ ਲਿਖਤਾਂ 'ਚ ਵੀ ਪੁੱਛਿਆ, ਈਮੇਲਾਂ 'ਚ, ਕਿ ਜੀ ਕੋਈ ਫੈਸਲਾ ਹੈ ਕਿ ਖਾਲਿਸਤਾਨ ਦੀ ਗੱਲ ਉੱਥੇ ਹੋ ਸਕਦੀ, ਔਰ ਇਹ ਜਸਟਿਸ ਕਾਟਜੂ ਦੇ ਸ਼ਬਦ ਨੇ ਜੀ। ਉਹਨਾਂ ਕਿਹਾ ਸੁਪਰੀਮ ਕੋਰਟ ਦਾ ਇਹ ਬੜਾ ਸਪਸ਼ਟ ਫੈਸਲਾ ਹੈ ਕਿ ਖਾਲਿਸਤਾਨ ਦੀ ਮੰਗ ਕਰਨਾ ਕੋਈ ਜੁਰਮ ਨਹੀਂ ਹੈ ਜੀ। ਕਾਟਜੂ ਨੇ ਕਿਹਾ ਸ਼ਾਂਤਮਈ ਢੰਗ ਨਾਲ ਖਾਲਿਸਤਾਨ ਦੀ ਮੰਗ ਕਰਨਾ ਕੋਈ ਦੇਸ਼ ਧਰੋਹੀ ਨਹੀਂ ਹੈ, ਪਰ ਹਿੰਸਕ ਢੰਗ ਨਾਲ ਅਜਿਹੀ ਮੰਗ ਅਪਰਾਧ ਹੈ, ਵਾਇਲੈਂਸ। ਲੇਕਿਨ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਵੀ ਤੁਸੀਂ ਸ਼ਾਂਤਮਈ ਢੰਗ ਨਾਲ ਖਾਲਿਸਤਾਨ ਦੀ ਮੰਗ ਕਰ ਸਕਦੇ ਹੋ। ਬਾਕੀ ਉਹਨਾਂ ਨੇ ਕਿਹਾ ਕਿ ਪੰਜਾਬ 'ਚ ਭੂ ਮਾਫੀਆ, ਰੇਤ ਮਾਫੀਆ, ਹੋਟਲ ਕਾਰੋਬਾਰ, ਟਰਾਂਸਪੋਰਟ ਕਾਰੋਬਾਰ, ਉਹ ਜਿਹੜੇ ਉਹਨਾਂ ਦੇ ਹੱਥਾਂ 'ਚ ਨੇ, ਉਹਨਾਂ ਨੂੰ ਹੈਰਾਨੀ ਹੈ। ਔਰ ਇੱਕ ਗੱਲ ਉਹਨਾਂ ਨੇ ਜਿਹੜੀ ਬੜੀ ਅਹਿਮ ਕਹੀ ਪ੍ਰੋਫੈਸਰ ਭੁੱਲਰ ਦੇ ਕੇਸ ਬਾਰੇ, ਉਹਨਾਂ ਕਿਹਾ ਵੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਬਾਰੇ ਆਇਆ ਸਾਰਾ ਫੈਸਲਾ ਮੈਂ ਪੜ੍ਹਿਆ ਤੇ ਇਸ ਨਤੀਜੇ ਤੇ ਪੁੱਜਾ ਕਿ ਜਸਟਿਸ MV ਸ਼ਾਹ ਸਹੀ ਹਨ ਕਿ ਭੁੱਲਰ ਬੇਗੁਨਾਹ ਹੈ। ਉਹਨਾਂ ਦੱਸਿਆ ਕਿ ਭੁੱਲਰ ਨੂੰ ਸਜ਼ਾ ਉਹਨਾਂ ਨੇ ਕਿਹਾ ਜੀ ਕਿ ਮੈਂ ਜਿਹੜਾ ਇਸ ਮਾਮਲੇ ਦੇ ਵਿੱਚ ਮਨਮੋਹਨ ਸਿੰਘ ਨੂੰ ਵੀ ਮਿਲਿਆ ਸੀ ਭੁੱਲਰ ਬਾਰੇ, ਪਰ ਉਹਨੇ ਕਿਹਾ ਜੀ ਮੈਂ ਕੁਝ ਨਹੀਂ ਕਰ ਸਕਦਾ,
ਫਿਰ ਮੈਂ ਰਾਸ਼ਟਰਪਤੀ ਦੇ ਨਾਲ ਵੀ ਮੁਲਾਕਾਤ ਕੀਤੀ ਔਰ ਬਾਅਦ 'ਚ ਉਹਨਾਂ ਦੀ ਉਮਰ ਕੈਦ 'ਚੋਂ ਬਦਲ ਗਈ। ਔਰ ਹੁਰੀਅਤ ਕਾਨਫਰੰਸ ਦੇ ਬੁਲਾਰੇ ਆਜ਼ ਅਕਬਰ ਨੇ ਕਿਹਾ ਕਿ ਇਸ ਵੇਲੇ ਜੋ ਅਸਥਿਰਤਾ ਕਸ਼ਮੀਰ 'ਚ ਹੈ ਉਹੀ ਪੰਜਾਬ ਅਤੇ ਉਹੀ ਤਾਮਿਲਨਾਡੂ 'ਚ ਹੈ। ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਐਟਲੀਸਟ ਜਿਹੜੀ ਗੱਲ ਅਕਸਰ ਅਸੀਂ ਵੀ ਕਹਿੰਦੇ ਹਾਂ ਕਿ ਆਊਟਰੀਚ ਹੋਣਾ ਸ਼ੁਰੂ ਹੋਇਆ ਕਿ ਜਿਹੜੇ ਹਿੰਦੂਤਵੀ ਇਸ ਭਾਰਤ ਦੇ ਵਿੱਚ ਸਫ਼ਰ ਕਰ ਰਹੀਆਂ ਕੌਮਾਂ ਨੇ, ਸਿੱਖ ਨੇ, ਕਸ਼ਮੀਰੀ ਨੇ ਜਾਂ ਜਸਟਿਸ ਕਾਟਜੂ ਵਰਗੇ ਲੋਕ ਨੇ, ਇਹ ਇੱਕ ਪਲੇਟਫਾਰਮ ਤੇ ਆਏ ਨੇ। ਔਰ 10 ਦਸੰਬਰ ਨੂੰ ਉਹਨਾਂ ਨੇ ਬਹੁਤ ਵੱਡੀ ਰੈਲੀ, ਦਰਸ਼ਕ ਦੇਖ ਰਹੇ ਹੋਣਗੇ ਸਕਰੀਨ ਤੇ, ਬਹੁਤ ਵੱਡੀ ਗੈਦਰਿੰਗ ਸੀ ਜੀ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਕਸ਼ਮੀਰ ਸਿਵਲ ਸੁਸਾਇਟੀ ਦੇ ਨੁਮਾਇੰਦੇ ਸੀ ਅਬਦੁਲ ਮਜੀਦ ਜਰਗਜ਼, ਉਹਨਾਂ ਕਿਹਾ ਮਨੁੱਖੀ ਅਧਿਕਾਰਾਂ ਦੀ ਬਹਾਲੀ ਪੱਖੋਂ ਸੁਪਰੀਮ ਕੋਰਟ ਵੀ ਫੇਲ ਹੋਈ ਹੈ। ਬਿਲਕੁਲ ਠੀਕ ਹੈ ਕਿ ਵੀ ਹੁਣ ਜੇ ਉੱਥੇ ਪਟੀਸ਼ਨਾਂ ਹੁੰਦੀਆਂ ਨੇ ਜਾਂ ਦੂਜੇ ਨੇ ਤੇ ਇਹਦੇ ਬਾਵਜੂਦ ਜਿਹੜਾ ਹੈ ਉਹ ਅਲਟੀਮੇਟਲੀ ਜਿਹਨੂੰ ਕਹਿੰਦੇ ਨੇ ਕਿ ਵਹੀ ਢਾਕ ਕੇ ਤੀਨ ਪਾਤ, ਕਿ ਕੋਈ ਤਬਦੀਲੀ ਸਿਸਟਮ ਦੇ ਵਿੱਚ ਨਹੀਂ ਹੁੰਦੀ। ਸੋ ਮੈਂ ਕੁਇਕਲੀ ਜਿਹੜੇ ਮਤੇ ਨੇ ਮੈਨੂੰ ਬੜੇ ਪਸੰਦ ਆਏ ਕਿਉਂਕਿ ਇਹਨਾਂ ਨੇ ਬੜੇ ਢੰਗ ਦੇ ਨਾਲ, ਬੇਸ਼ੱਕ ਘੜੀ ਤੇਜ਼ੀ ਨਾਲ ਅੱਗੇ ਜਾ ਰਹੀ ਹੈ, ਇਹਨਾਂ ਮਤਿਆਂ ਦੇ ਵਿੱਚ ਅੰਗਰੇਜ਼ੀ 'ਚ ਨੇ ਜਿਵੇਂ ਮੈਨੂੰ ਇਹਦਾ ਵਰਜ਼ਨ ਮਿਲਿਆ ਜੀ। ਸੋ ਪਹਿਲਾਂ ਉਹਨਾਂ ਨੇ ਕਿਹਾ ਕਿ this year's Human Rights Day is devoted to the launch of a year-long campaign for 50th anniversary of the two international covenants on human rights, the International Covenant of Economic, Social and Cultural Rights and the International Covenant on Civil and Political Rights, which were adopted by United Nations General Assembly on 16 December 1966. ਉਹਨਾਂ ਨੇ ਕਿਹਾ ਕਿ ਵੀ ਜਿੱਥੇ ਅੱਜ ਹਿਊਮਨ ਰਾਈਟਸ ਡੇ ਹੈ ਉੱਥੇ ਦੋ ਜਿਹੜੇ ਕੋਵੈਨੈਂਟ ਪਾਸ ਹੋਏ 16 ਦਸੰਬਰ 1966 ਨੂੰ, ਉਹਦੀ 50ਵੀਂ ਐਨੀਵਰਸਰੀ ਵੀ ਹੈ। ਔਰ ਅੱਗੇ ਇਸ ਇੰਡੀਆ ਹੈਜ਼ ਆਲਸੋ ਨਾਟ ਯੈਟ ਰੈਟੀਫਾਈਡ ਦਾ ਕਨਵੈਨਸ਼ਨ ਅਗੇਂਸਟ ਟਾਰਚਰ ਐਂਡ ਅਦਰ ਕਰੂਅਲ ਇਨਹਿਊਮਨ ਔਰ ਡੀਗ੍ਰੇਡਿੰਗ ਟ੍ਰੀਟਮੈਂਟ ਔਰ ਪਨਿਸ਼ਮੈਂਟ। ਹੁਣ ਭਾਰਤ ਨੇ ਅਜੇ ਤੱਕ ਵੀ ਜਿਹੜੇ UN ਦੀ ਕਨਵੈਨਸ਼ਨ ਹੈ ਤਸ਼ੱਦਦ ਦੇ ਖਿਲਾਫ, ਉਸ ਤੇ ਦਸਤਖਤ ਨਹੀਂ ਕੀਤੇ ਕਿਉਂਕਿ ਉਹ ਤਸ਼ੱਦਦ ਕਰਦੇ ਨੇ, ਉਹ ਤਸ਼ੱਦਦ ਯਕੀਨ ਰੱਖਦੇ ਨੇ। ਸੋ ਇਹਨੂੰ ਵੀ ਇਹਨਾਂ ਨੇ ਕੰਡੈਮ ਕੀਤਾ। The international community has to play a bigger role to ensure that India ratifies the above covenants and incorporates provisions of the same to the local laws of India. ਉਹਨਾਂ ਨੇ ਕਿਹਾ ਜੀ ਕਿ ਇੰਟਰਨੈਸ਼ਨਲ ਕਮਿਊਨਿਟੀ ਇਹ ਯਕੀਨੀ ਬਣਾਏ ਕਿ ਭਾਰਤ ਇਸ ਕਨਵੈਨਸ਼ਨ ਤੇ ਸਾਈਨ ਕਰੇ ਅਗੇਂਸਟ ਟਾਰਚਰ। ਔਰ ਦੂਸਰੇ ਦੋ ਜਿਹੜੇ ਉਹਨਾਂ ਨੇ ਗੱਲ ਕੀਤੀ, ਇਕਨੋਮਿਕਲ, ਸੋਸ਼ਲ, ਕਲਚਰਲ ਰਾਈਟਸ ਤੇ ਸਿਵਲ ਐਂਡ ਪੋਲੀਟੀਕਲ ਰਾਈਟਸ, ਇਹਨਾਂ ਨੂੰ ਆਪਣੇ ਕਾਨੂੰਨਾਂ ਦੇ ਮੁਤਾਬਕ ਵੀ ਇੰਪਲੀਮੈਂਟ ਕਰੇ। ਦੂਸਰਾ ਮਤ ਹੈ, this conference strongly condemns the detention of farmers all over the state in the last 2-3 months. It is ironic that those who pioneered the state of Punjab to become the breadbasket of India are fighting for their very existence in the wake of wrong and misplaced farm and farm food pricing policies of the central government and the government of Punjab. ਇਹ ਵੀ ਜਦੋਂ ਹੁਣ ਅਸੀਂ ਰਾਈਟਸ ਦੀ ਗੱਲ ਕਰਦੇ ਹਾਂ, ਰਾਈਟ ਸਿਰਫ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਤੱਕ ਹੀ ਗੱਲ ਨਹੀਂ ਹੈ। ਉਹਨਾਂ ਨੇ ਪਹਿਲਾਂ ਇੰਟਰਨੈਸ਼ਨਲ ਕੋਵੈਨੈਂਟ ਲਾਗੂ ਨਾ ਹੋਣ ਦੀ ਗੱਲ ਕੀਤੀ, ਫਿਰ ਉਹਨਾਂ ਨੇ ਕਿਸਾਨੀ ਦੀ ਗੱਲ ਕੀਤੀ। ਔਰ ਅੱਜ ਵੀ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਬਠਿੰਡੇ 'ਚ ਕਿਸਾਨਾਂ ਨੂੰ ਜਿਸ ਤਰੀਕੇ ਦੇ ਨਾਲ ਬਿਲਕੁਲ ਖਦੇੜਿਆ ਗਿਆ, ਉਹਨਾਂ ਦਾ ਪ੍ਰੋਟੈਸਟ ਕਰਨ ਦਾ ਹੱਕ ਵੀ ਖੋਇਆ ਜਾ ਰਿਹਾ, ਸੋ ਇਹਨਾਂ ਨੇ ਕਿਸਾਨਾਂ ਦੇ ਹੱਕ 'ਚ ਹਾ ਦਾ ਨਾਰਾ ਮਾਰਿਆ ਕਿ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਲਾ ਕੇ ਸਭ ਦਾ ਢਿੱਡ ਭਰਿਆ। This gathering seeks the immediate and unconditional release of all those detained under various preventive detention and sedition laws and total withdrawal of cases against each and every person so detained। ਕਿ ਜਿੰਨੇ ਵੀ ਦੇਸ਼ ਧਰੋਹ ਦੇ ਥੱਲੇ ਔਰ ਦੂਸਰੇ ਜਿਹੜੇ ਨੇ ਇਸ ਕਿਸਮ ਦੇ ਲਾਜ਼ ਦੇ ਥੱਲੇ ਇਲੀਗਲੀ ਉਹਨਾਂ ਨੂੰ ਫੜਿਆ ਹੋਇਆ, ਉਹਨਾਂ ਦੀ ਰਿਲੀਜ਼ ਕੀਤੀ ਜਾਏ। ਜੀ ਗੁਰਮੀਤ ਪਿੰਕੀ, who was the blue-eyed boy of senior police personnel who were all involved in criminal conspiracy to eliminate hundreds of innocent Sikh youth in extrajudicial killings and who pocketed largesse from the state in lieu of their inhuman killings. All such police personnel serving or retired must be immediately arrested on the basis of the public confession made by Pinky and tried for gross abuse of human rights। ਇਹ ਪਿੰਕੀ ਦੀ ਗੱਲ ਹੈ ਕਿ ਉਹਨੇ ਜਿਹੜੇ ਇਨਕਸ਼ਾਫ ਕੀਤੇ ਨੇ ਔਰ ਸਾਰੇ ਹੀ ਜਿਹੜੇ ਸਰਵ ਕਰ ਰਹੇ ਨੇ ਪੁਲਿਸ ਅਫਸਰ ਔਰ ਰਿਟਾਇਰਡ ਜੀ, ਉਹਨਾਂ ਨੂੰ ਜਿਨ੍ਹਾਂ ਨੇ ਹਿਊਮਨ ਰਾਈਟ ਵਾਇਓਲੇਟ ਕੀਤੇ ਨੇ, ਉਹਨਾਂ ਨੂੰ ਜਿਹੜਾ ਅਕਾਊਂਟੇਬਲ ਠਹਿਰਾਇਆ ਜਾਏ, ਉਹਨਾਂ ਤੇ ਮੁਕੱਦਮੇ ਚਲਾਏ ਜਾਣ। Human rights defenders gathered at the Human Rights Conference Chandigarh wholeheartedly appreciate and welcome the move of artists, writers, armed personnel, thinkers, storytellers and political activists who, while protesting the gross abuse of human rights and rising intolerance all over the country, have returned their medals, awards and other decorations to the government।
ਕਿ ਜਿਨ੍ਹਾਂ ਆਰਟਿਸਟਾਂ ਨੇ, ਲਿਖਾਰੀਆਂ ਨੇ, ਪੋਲੀਟੀਕਲ ਐਕਟਿਵਿਸਟਾਂ ਨੇ, ਸਮਾਜ ਲਈ ਕੰਮ ਕਰਨ ਵਾਲਿਆਂ ਨੇ, ਫੌਜੀਆਂ ਨੇ, ਸੋਚਵਾਨਾਂ ਨੇ ਆਪਣੇ ਮੈਡਲ ਔਰ ਅਵਾਰਡ ਵਾਪਸ ਕੀਤੇ ਨੇ। ਅਸੀਂ ਜਿਹੜੇ ਆ ਉਹਨਾਂ ਦੀ ਭਾਰੀ ਸ਼ਲਾਘਾ ਕਰਦੇ ਹਾਂ ਔਰ ਇਸ ਮੂਵ ਨੂੰ ਵੈਲਕਮ ਕਰਦੇ ਹਾਂ। ਦਾ ਬੀਜੇਪੀ ਹੁਣ ਇਹ ਕਸ਼ਮੀਰ ਦੇ ਕਿਉਂਕਿ ਨੁਮਾਇੰਦੇ ਸਨ ਔਰ ਜੋ ਕਸ਼ਮੀਰ 'ਚ ਚੱਲ ਰਿਹਾ ਹੈ ਉਹਨੂੰ ਉਹਨਾਂ ਨੇ ਇਨਕੋਰਪੋਰੇਟ ਕੀਤਾ ਇਸ ਰੈਜ਼ੋਲੂਸ਼ਨ 'ਚ। The BJP associated PDP government in J&K is only on paper. The state is governed by Union of India by proxy. The politics of intolerance has been pushed to the limits, from imprisoning, harassing and killings of Kashmiris and fake encounters. The state wants to decide what food people will eat. This dictatorial attitude and negative governance is unacceptable. International human rights groups and the UN must also wake up from their slumber and reopen the case of right abuses of the people of Kashmir. ਔਰ ਉਹਨਾਂ ਨੇ ਇਹ ਬੜਾ ਸੀਰੀਅਸ ਚਾਰਜ ਹੈ ਕਿ ਜਿਹੜੀ ਉੱਥੇ ਮੁਫਤੀ ਮੁਹੰਮਦ ਦੀ ਗਵਰਨਮੈਂਟ ਹੈ ਪੀਡੀਪੀ ਦੀ, ਇਹ ਤਾਂ ਪ੍ਰੌਕਸੀ ਗਵਰਨਮੈਂਟ ਹੈ, ਸੈਂਟਰ ਹੀ ਉੱਥੇ ਰੂਲ ਕਰ ਰਹੀ ਹੈ, ਲੋਕਾਂ ਨੂੰ ਉਸੇ ਤਰ੍ਹਾਂ ਹੀ ਜਿਹੜਾ ਉਹਨਾਂ ਦੇ ਉੱਤੇ ਜ਼ੁਲਮ ਹੋ ਰਹੇ ਨੇ। ਔਰ ਖਾਸ ਤੌਰ ਤੇ ਈਵਨ ਅੱਜ ਸਰਕਾਰ ਨੇ ਇਹ ਡਿਸਾਈਡ ਕਰਨਾ ਵੀ ਲੋਕਾਂ ਨੇ ਕੀ ਖਾਣਾ ਹੈ ਤੇ ਕੀ ਨਹੀਂ ਖਾਣਾ। ਇਹ ਬੀਫ ਦਾ ਇਸ਼ੂ ਕਸ਼ਮੀਰ ਵੈਲੀ 'ਚ ਕਾਫੀ ਪ੍ਰੋਮੀਨੈਂਟਲੀ ਡਿਸਕਸ ਹੁੰਦਾ ਹੈ। ਔਰ ਇਸੇ ਨਾਲ ਹੀ ਰਿਲੇਟਡ ਫਿਰ ਜਿਹੜੇ ਲਾਅ ਨੇ, ਨੈਕਸਟ ਮਤਾ ਇਹ ਹੈ ਕਿ ਆਲ ਐਂਟੀ ਪੀਪਲ ਲੈਜਿਸਲੇਸ਼ਨ ਇਨਕਲੂਡਿੰਗ ਆਰਮਡ ਫੋਰਸਿਸ, ਸਪੈਸ਼ਲ ਫੋਰਸਿਸ ਐਕਟ, PSA, UAPA sections of sedition must be withdrawn and repealed from all states of India। ਕਿ ਇਹ ਜਿਹੜੇ ਸਾਰੇ ਕਾਨੂੰਨ ਨੇ ਜਿਹੜੇ ਉਹਨਾਂ ਨੇ ਇਹ ਸਾਰੇ ਵਾਪਸ ਲਏ ਜਾਣ ਔਰ ਖਤਮ ਕੀਤੇ ਜਾਣ। ਔਰ ਅਖੀਰਲਾ ਮਤਾ ਹੈ this meeting notes with concern the recent judgment of Supreme Court of India in the case of Arivu Periyavalan, Santhan, Murugan and 4 others whose life imprisonment has been interpreted to mean life till death. The judgment takes away the right of remission of states in life imprisonment and death penalty cases. This is a serious development in the annals of criminal jurisprudence of India. We appeal to anti-death penalty activists and human rights activists worldwide to raise a voice against this and seek a more humane interpretation of punishment of life imprisonment। ਇਹ ਅਸੀਂ ਇੰਡੀਪੈਂਡੈਂਟਲੀ ਵੀ ਡਿਸਕਸ ਕੀਤਾ ਸੀ ਇਸ ਪ੍ਰੋਗਰਾਮ ਕਿ ਕਿਵੇਂ ਸਟੇਟਸ ਦੀਆਂ ਪਾਵਰ ਖੋਹ ਲਈਆਂ ਨੇ ਸੁਪਰੀਮ ਕੋਰਟ ਦੀ ਜਜਮੈਂਟ ਦੇ ਹਵਾਲੇ ਨਾਲ, ਕਿ ਈਵਨ ਇਹ ਕਹਿ ਕੇ ਕਿ ਜੀ ਇਹ ਤਾਂ ਕਿਉਂਕਿ ਸੈਂਟਰਲ ਲਾਜ਼ ਦੇ ਥੱਲੇ ਨੇ ਇਸ ਲਈ ਸੈਂਟਰ ਗਵਰਨਮੈਂਟ ਫੈਸਲਾ ਕਰੇਗੀ। ਔਰ ਸੁਪਰੀਮ ਕੋਰਟ ਦਾ ਇਹ ਕਹਿਣਾ ਕਿ ਲਾਈਫ ਇੰਪ੍ਰਿਜ਼ਨਮੈਂਟ ਦਾ ਮਤਲਬ ਹੈ ਅਖੀਰਲੇ ਸਾਹ ਤੱਕ ਜੇਲ੍ਹ 'ਚ ਰਹਿਣਾ। ਉਹਨਾਂ ਨੇ ਇਹ ਕਿਹਾ ਵੀ ਹਿਊਮਨ ਰਾਈਟ ਜਥੇਬੰਦੀਆਂ ਔਰ ਦੁਨੀਆ ਭਰ 'ਚ ਜਿਹੜੇ ਇਨਸਾਫ ਪਸੰਦ ਨੇ ਉਹ ਭਾਰਤ ਸਰਕਾਰ ਦੇ ਉੱਤੇ ਦਬਾਅ ਬਣਾਉਣ ਕਿ ਇਸ ਮੁੱਦੇ ਦਾ ਜਿਹੜਾ ਲਾਈਫ ਇੰਪ੍ਰਿਜ਼ਨਮੈਂਟ ਦਾ ਜੋ ਇੰਟਰਪ੍ਰੀਟ ਕੀਤਾ ਹੈ, ਸੀਕ ਏ ਮੋਰ ਹਿਊਮੇਨ ਇੰਟਰਪ੍ਰੀਟੇਸ਼ਨ ਆਫ ਪਨਿਸ਼ਮੈਂਟ ਆਫ ਲਾਈਫ ਇੰਪ੍ਰਿਜ਼ਨਮੈਂਟ, ਕਿ ਇਨਸਾਨੀ ਜਿਹੜੀ ਹੈ ਇਸ ਦੀ ਵਿਆਖਿਆ ਹੋਏ, ਨਾ ਕਿ ਸਾਰੀ ਉਮਰ ਤੁਸੀਂ ਕਿਸੇ ਨੂੰ ਜੇਲ੍ਹ ਦੇ ਵਿੱਚ ਹੀ ਜਿਹੜਾ ਸੜਨ ਤੇ ਮਜਬੂਰ ਕਰੋ। ਸੋ ਅਸੀਂ ਜਿੱਥੇ ਅੱਜ ਦੇ ਇਸ ਮੌਕੇ ਤੇ ਉਹਨਾਂ ਤਮਾਮ ਇਨਸਾਨੀ ਇਤਿਹਾਸ ਦੇ ਆਪਣੀ ਕੌਮ ਦੇ ਉਹਨਾਂ ਸ਼ਹੀਦਾਂ ਨੂੰ, ਯੋਧਿਆਂ ਨੂੰ, ਔਰ ਇਹ ਗੱਲ ਮੁਕੰਮਲ ਨਹੀਂ ਹੋਏਗੀ ਜੇ ਮੈਂ ਪੰਜਾਬ 'ਚ ਮਨੁੱਖੀ ਹੱਕਾਂ ਦੇ ਮਸੀਹਾ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਗੱਲ ਨਾ ਕਰਾਂ, ਜਿਨ੍ਹਾਂ ਨੇ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਲਈ ਆਪਣੇ ਆਪ ਨੂੰ ਵੀ ਇੱਕ ਅਣਪਛਾਤੀ ਲਾਸ਼ ਬਣਾਇਆ। ਸੋ ਅਸੀਂ ਇਸ ਲਈ ਜੂਝਣ ਵਾਲਿਆਂ ਨੂੰ ਪ੍ਰਣਾਮ ਕਰਦੇ ਔਰ ਜਿਹੜੇ ਇਸ ਲਈ ਖਲੋਤੇ ਨੇ, ਜਿਹੜੇ ਇਸ ਲਈ ਲੜ ਰਹੇ ਨੇ, ਆਪਣੀ ਆਜ਼ਾਦੀ ਲਈ ਲੜ ਰਹੇ ਨੇ, ਜੇਲ੍ਹਾਂ 'ਚ ਬੈਠੇ ਨੇ। ਫਰੀडम ਦੀ ਲੜਾਈ UN ਚਾਰਟਰ ਦੇ ਥੱਲੇ ਹੈ, ਬੇਸਿਕ ਹਿਊਮਨ ਰਾਈਟ ਹੈ ਕਿ ਅਸੀਂ ਸਵੈ ਨਿਰਣੇ ਦਾ ਹੱਕ ਰੱਖਦੇ ਹਾਂ ਕਿ ਅਸੀਂ ਕਿਸ ਸਿਸਟਮ 'ਚ ਰਹਿਣਾ। ਸੋ ਅਸੀਂ ਉਹਨਾਂ ਸਾਰੇ ਯੋਧਿਆਂ ਨੂੰ ਔਰ ਆਪਣੀ ਕੌਮ ਦੇ ਮਹਾਨ ਉਹਨਾਂ ਨਾਇਕਾਂ ਨੂੰ ਜਿਹੜੇ ਜੇਲ੍ਹਾਂ 'ਚ ਬੈਠੇ ਵੀ, ਭਾਈ ਜਗਤਾਰ ਸਿੰਘ ਹਵਾਰਾ ਵਰਗੇ ਜਿਹੜੇ ਕਿ ਬੁਲੰਦ ਸੁਰ ਦੇ ਵਿੱਚ ਆਜ਼ਾਦੀ ਦੇ ਤਰਾਨੇ ਗਾ ਰਹੇ ਨੇ ਔਰ ਦੁਨੀਆ ਭਰ ਜਿਹੜੇ ਇਨਸਾਫ ਦੇ ਲਈ ਜਿਹੜੇ ਜੂਝ ਰਹੇ ਨੇ, ਕਈ ਵਾਰ ਕਿਸੇ ਕਾਜ਼ ਲਈ ਮਰਨ ਨਾਲੋਂ ਜਿਉਣਾ ਜ਼ਿਆਦਾ ਔਖਾ ਹੁੰਦਾ ਹੈ। ਸੋ ਅਸੀਂ ਉਹਨਾਂ ਸਾਰਿਆਂ ਨੂੰ ਵੀ ਸੈਲੂਟ ਕਰਦੇ ਹਾਂ, ਪ੍ਰਣਾਮ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ।